ਸਾਂਝੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਹੁੰਦੀ ਆ। ਆਪਣੀ ਸਮਝ ਦੇ ਮੁਤਾਬਕ ਅਸੀਂ ਟੀਕਾ ਟਿੱਪਣੀ ਕਰਦੇ ਹਾਂ, ਵਿਚਾਰ ਚਰਚਾ ਕਰਦੇ ਹਾਂ ਤੇ ਨਾਲ ਦੀ ਨਾਲ ਤੁਹਾਡੇ ਸਵਾਲ ਤੁਹਾਡੀਆਂ ਟਿੱਪਣੀਆਂ ਤੇ ਵੀ ਵਿਚਾਰ ਚਰਚਾ ਹੁੰਦੀ ਆ। ਸੋ ਅੱਜ ਵੀ ਕਰਾਂਗੇ ਆਪਾਂ ਉਹੀ ਗੱਲਾਂ ਬਾਤਾਂ ਤੇ ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੇ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਦੇਵ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਤਿ ਸ਼੍ਰੀ ਅਕਾਲ IndozTv ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਆਸ ਕਰਦਾ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ ਜੀ। ਹੋਰ ਤੁਸੀਂ ਸੁਣਾਓ, ਤੁਹਾਡੀ ਕਿੱਦਾਂ ਤੰਦਰੁਸਤੀ? ਤੁਸੀਂ ਠੀਕ ਹੋ? ਬਹੁਤ ਵਧੀਆ ਆ। ਖਾਸ ਤੌਰ ਤੇ ਤੰਦਰੁਸਤੀ ਕਹਿੰਦੇ ਹੁੰਦੇ ਆ ਕਿ ਮੌਸਮ ਦੇ ਨਾਲ ਜੁੜੀ ਹੁੰਦੀ ਆ ਜੀ। ਤੇ ਮੌਸਮ ਬਹੁਤ ਹੌਟ ਹੋ ਗਿਆ ਆ, ਖਾਸ ਤੌਰ ਤੇ ਬ੍ਰਿਸਬੇਨ ਦਾ, ਕਿਉਂਕਿ ਟ੍ਰੋਪੀਕਲ ਵੈਦਰ ਹੈਗਾ ਜੀ। ਮੀਂਹ ਦੇ ਅਜੇ ਕੋਈ ਅਸਾਰ ਨਹੀਂ ਦਿਸ ਰਿਹਾ, ਖਾਸ ਤੌਰ ਤੇ ਜਿਹੜੇ ਸਾਡੇ ਕਿਸਾਨ ਵੀਰ ਆ ਫਸਲਾਂ ਉਗਾਉਂਦੇ ਆ। ਤੇ ਲਾਸਟ ਵੀਕ ਮੇਰਾ ਜਾਣ ਦਾ ਸਬੱਬ ਵੀ ਬਣਿਆ ਕਿ ਜਾ ਕੇ ਦੇਖੀਏ ਕਿ ਆਪਣੇ ਪੰਜਾਬੀ ਵੀਰ ਕਿੱਦਾਂ ਕਿਸਾਨੀ ਕਰਦੇ ਆ ਜੀ। ਤੇ ਉਹ ਵੀ ਇਹੀ ਗੱਲ ਕਹਿ ਰਹੇ ਸੀ ਕਿ ਕਾਫੀ ਹਾਲਾਤ ਜੂਝਣ ਵਾਲੇ ਹੋਏ ਆ ਜੀ। ਈਵਨ ਕਿ ਜਿੱਦਾਂ ਫਰੇਜ਼ਰ ਆਈਲੈਂਡ ਦੀ ਆਪਾਂ ਗੱਲ ਕਰ ਲਈਏ ਆਸਟ੍ਰੇਲੀਆ ਦੇ ਵਿੱਚ, ਉੱਥੇ ਅੱਗਾਂ ਲੱਗਣੀਆਂ ਵੀ ਸ਼ੁਰੂ ਹੋ ਗਈਆਂ ਕਿਉਂਕਿ ਇੰਨੀ ਜ਼ਿਆਦਾ ਗਰਮੀ ਪੈਂਦੀ ਆ, ਸੁੱਕੇ ਪੱਤੇ ਹੁੰਦੇ ਆ ਤੇ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਆ ਜੀ। ਤੇ ਪਿਛਲੇ ਸਾਲ ਤਾਂ ਬਹੁਤ ਨੁਕਸਾਨ ਹੋਇਆ, ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਮੇਰੇ ਖਿਆਲ ਜਿਹੜਾ ਦੂਸਰੇ ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਹੁਤ ਸਾਰੇ ਜਾਨਵਰ ਜਿਹੜੇ ਆ ਉਹ ਅੱਗ ਲੱਗਣ ਕਾਰਨ ਉਹਨਾਂ ਦੀ ਜਾਨ ਚਲੀ ਗਈ ਤੇ ਬਹੁਤ ਸਾਰੇ ਜੰਗਲ ਪੂਰੀ ਤੇ ਪੂਰਾ ਤਰ੍ਹਾਂ ਜਿਹੜੇ ਆ ਸੜ ਕੇ ਤਬਾਹ ਹੋ ਗਏ ਸੀ। ਬਿਲਕੁਲ। ਤੇ ਇੱਥੇ ਆਪਣੇ ਕੁਈਨਸਲੈਂਡ ਵਿੱਚ ਬਹੁਤ ਨੁਕਸਾਨ ਹੋਇਆ ਸੀ। ਈਵਨ ਕਿ ਸਿਡਨੀ ਤੋਂ ਆਪਾਂ ਬੁਗਲਗੇ ਤੱਕ ਜਾਂਦੇ ਰੋਡ ਬਲੌਕ ਖਾਨੇ ਪਏ ਸੀ, ਇੰਨੀ ਜ਼ਿਆਦਾ ਅੱਗ ਸੀ, ਬਹੁਤ ਜ਼ਿਆਦਾ ਭਿਆਨਕ ਅੱਗ ਸੀ। ਤੇ ਇਸ ਵਾਰ ਆਸ ਅਸੀਂ ਕਰਦੇ ਹਾਂ ਕਿ ਇਹੋ ਜਿਹੀ ਗਰਮੀ ਨਾ ਪਵੇ, ਕਿ ਇੱਦਾਂ ਦੀਆਂ ਅੱਗਾਂ ਤੇ ਵੈਸੇ ਪ੍ਰਬੰਧ ਪਹਿਲਾਂ ਇਸ ਵਾਰ ਕੀਤੇ ਆ, ਕੁਛ ਮਾਡਲ ਅਪਣਾਏ ਆ, ਪਰ ਫਿਰ ਵੀ ਮੀਂਹ ਦੇ ਅਸਾਰ ਜੇ ਕੁਛ ਬਣਨ ਤਾਂ ਕੁਛ ਮੌਸਮ ਵਧੀਆ ਹੋ ਜਾਵੇ। ਕਿਉਂਕਿ ਅਜੇ ਵੀ ਸਾਡੀ ਜਿਹੜੀ ਟੇਕ ਆ, ਭਾਵੇਂ ਜਿੰਨੀ ਮਰਜ਼ੀ ਅਸੀਂ ਤਰੱਕੀ ਕਰ ਲਈਏ, ਅੱਜ ਵੀ ਸਾਡੀ ਟੇਕ ਕੁਦਰਤ ਦੇ ਉੱਤੇ ਆ, ਕੁਦਰਤ ਦੇ ਉੱਤੇ ਸਿੱਧੇ ਅਸੀਂ ਡਿਪੈਂਡੈਂਟ ਆ। ਬਿਲਕੁਲ। ਬੇਸ਼ੱਕ ਚਲੋ ਆਸਟ੍ਰੇਲੀਆ 'ਚ ਤਾਂ ਮੌਸਮ ਕੁਦਰਤੀ ਜਿਹੜਾ ਗਰਮ ਆ, ਜਿਹੜਾ ਭਾਰਤ ਦੇ ਵਿੱਚ ਦਸੰਬਰ ਦੀ ਠੰਡ ਆ, ਪਰ ਉਹਦੇ ਵਿੱਚ ਵੀ ਜਿਹੜਾ ਮੌਸਮ ਇਸ ਵੇਲੇ ਗਰਮਾਇਆ ਹੋਇਆ ਆ, ਕਿਉਂਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਸਮੁੱਚਾ ਕਿਸਾਨ ਮਜ਼ਦੂਰ ਤੇ ਹੋਰ ਆਮ ਲੋਕ ਜਿਹੜੇ ਆ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ, ਉਹਨਾਂ ਨੂੰ 5-6 ਦਿਨ ਹੋ ਚੱਲੇ ਆ। ਉਹਨਾਂ ਦੇ ਜੈਕਾਰੇ ਲਾਉਂਦਿਆਂ ਦੀਆਂ, ਲੰਗਰ ਛਕਾਉਂਦਿਆਂ ਦੀਆਂ ਜਿਹੜੀਆਂ ਵੀਡੀਓਜ਼ ਆ, ਤਸਵੀਰਾਂ ਆ, ਉਹ ਪੂਰੇ ਵਿਸ਼ਵ ਭਰ 'ਚ ਪਹੁੰਚ ਰਹੀਆਂ। ਤਾਂ ਮੇਰੇ ਖਿਆਲ ਉਸ ਸੰਘਰਸ਼ ਦਾ ਜਿਹੜੇ ਜਾਹੋ ਜਲਾਲ ਦੇਖ ਕੇ, ਉਹਦੀ ਚੜ੍ਹਦੀ ਕਲਾ ਦੇਖ ਕੇ ਮੋਦੀ ਸਰਕਾਰ ਦੇ ਵੀ ਪੈਰ ਥੋੜ੍ਹੇ ਥੜਥੜਾਏ ਆ, ਥੋੜ੍ਹੇ ਉਖੜੇ ਆ, ਕਿਉਂਕਿ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੇ ਹੁਣ ਪਹਿਲਾਂ ਜਿਹੜੇ ਮੰਤਰੀ ਸੀਗੇ ਬੀਜੇਪੀ ਦੇ, ਜਦੋਂ ਕਿਸਾਨ ਪੰਜਾਬ 'ਚ ਬੈਠ ਕੇ ਸੰਘਰਸ਼ ਕਰਦੇ ਸੀ, ਉਹਨਾਂ ਵੱਲੋਂ ਕੰਨ ਵੀ ਨਹੀਂ ਸੀ ਕਰਦੇ ਉਹਨਾਂ ਦੀਆਂ ਮੰਗਾਂ ਵੱਲ, ਪਰ ਉਹ ਹੁਣ ਬਿਨਾਂ ਸ਼ਰਤ ਤੋਂ ਲਗਾਤਾਰ ਮੀਟਿੰਗ ਕਰਨ ਲਈ ਤਿਆਰ ਹੋਏ ਆ। ਤੇ ਹੁਣ ਇਹ ਜੇ ਖਬਰ ਆਈ ਹੈ ਕਿ ਜਿਹੜਾ ਦਿੱਲੀ ਦਾ ਹਿੰਦੂ ਭਾਈਚਾਰਾ ਆ, ਉਹਨੇ ਵੀ ਸਮਰਥਨ ਦੇ ਦਿੱਤਾ ਆ। ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਮੁੱਦਾ ਆ, ਇਹ ਆਪਾਂ ਇਹਨੂੰ ਵੰਡੀਏ ਨਾ ਜੀ। ਇਹਨੂੰ ਪਹਿਲੇ ਵੰਡਣ ਦਾ ਇਹੀ ਕੋਸ਼ਿਸ਼ ਹੋਈ ਆ ਕਿ ਇਹਨਾਂ ਨੂੰ ਬਣਾ ਦਿੱਤਾ ਜਾਵੇ ਕਿਸਾਨ ਵਰਸਸ ਮਜ਼ਦੂਰ ਬਣਾ ਦਿੱਤਾ ਜਾਵੇ, ਜਾਂ ਸਿੱਖ ਬਨਾਮ ਹਿੰਦੂ ਬਣਾ ਦਿੱਤਾ ਜਾਵੇ ਜੀ। ਇੱਥੇ ਇੱਦਾਂ ਦੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ ਜਾ ਰਹੀਆਂ ਜੀ। ਪਰ ਜਿਹੜੇ ਵੀ ਲੋਕ ਜਿਹੜੇ ਜਾਣਦੇ ਆ ਕਿ ਕਿਸਾਨੀ ਬਹੁਤ ਇੰਪੋਰਟੈਂਟ ਚੀਜ਼ ਆ, ਕਿਸਾਨੀ ਜਿਹੜੇ ਲੋਕ 1960, 61, 62 ਦੇ ਸਾਡੇ ਜਿਹੜੇ ਬਜ਼ੁਰਗ ਆ, ਉਹਨਾਂ ਨੇ ਉਹ ਕਾਲ ਦੇਖਿਆ ਹੋਵੇ, ਉਹਨਾਂ ਨੂੰ ਸ਼ਾਇਦ ਜ਼ਿਆਦਾ ਪਤਾ ਆ ਕਿ ਕਿਸਾਨੀ ਕੀ ਅਹਿਮੀਅਤ ਰੱਖਦੀ ਆ ਜੀ। ਜਦੋਂ ਭਾਰਤ ਦੇ ਕੋਲ ਖਾਣ ਦੇ ਲਈ ਅਨਾਜ ਹੈ ਨਹੀਂ ਸੀ, ਦੂਜੇ ਦੇਸ਼ਾਂ ਦੇ ਲਈ ਮੂਹਰੇ ਤਾਲੇ ਕਰਦਾ ਸੀ ਕਿ ਸਾਨੂੰ ਅਨਾਜ ਭੇਜੋ। ਲਾਲ ਬਹਾਦਰ ਸ਼ਾਸਤਰੀ ਨੇ ਉਹਨਾਂ ਦਿਨਾਂ ਦੇ ਵਿੱਚ, ਜਦੋਂ ਇੱਕ ਪਾਸੇ ਚਾਈਨਾ ਦੀ ਜੰਗ ਲੱਗੀ ਆ ਤੇ ਦੂਜੇ ਪਾਸੇ ਖਾਣ ਲਈ ਅਨਾਜ ਹੈ ਨਹੀਂ, ਉਸ ਵੇਲੇ ਉਹ ਨਾਅਰਾ ਦਿੱਤਾ ਸੀ, ਜੈ ਜਵਾਨ ਤੇ ਜੈ ਕਿਸਾਨ। ਉਹ ਜੈ ਜਵਾਨ ਤੇ ਜੈ ਕਿਸਾਨ ਜਦੋਂ ਸਾਡੀਆਂ ਮਨੋਰਥ ਪੂਰੇ ਹੋ ਗਏ, ਉਸ ਵੇਲੇ ਉਸੇ ਜੈ ਜਵਾਨ ਜੈ ਕਿਸਾਨ ਜਿਹੜਾ ਇਕੱਠਾ ਕੀਤਾ ਸੀ, ਅੱਜ ਉਹਨਾਂ ਨੂੰ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਸਰਕਾਰਾਂ ਨੇ ਲਿਆ ਕੇ ਖੜਾ ਕਰ ਦਿੱਤਾ। ਇਸ ਕਰਕੇ ਜਿਹੜਾ ਤੁਸੀਂ ਕਿਹਾ ਕਿ ਜਿਹੜੀ ਬੀਜੇਪੀ ਗੌਰਮੈਂਟ ਆ ਹੁਣ ਪਿਛਲੇ ਪੱਬੀ ਭਾਰੀ ਹੋ ਗਈ ਆ, ਉਹਦਾ ਕਾਰਨ ਇੱਕ ਇਹ ਹੈ ਕਿ 2019 ਦੀਆਂ ਜਿਹੜੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ, ਉਹਦੇ ਵਿੱਚ ਜਿਹੜੇ ਕਿਸਾਨ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਵੋਟਿੰਗ ਕੀਤੀ ਆ, ਖਾਸ ਤੌਰ ਤੇ ਹਰਿਆਣਾ ਦੇ ਵਿੱਚ, ਯੂਪੀ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ। ਇਹਨਾਂ ਸਟੇਟਸ ਦੇ ਵਿੱਚ, ਕਿਉਂਕਿ ਜਿਹੜਾ ਹੁਣ ਦਾ ਵੀ ਆਪਾਂ ਅੰਦੋਲਨ ਰੱਖ ਲਈਏ, ਇਹਨਾਂ ਸਟੇਟਸ ਦੇ ਨਾਲ ਇਹੀ ਰੈਪਰੈਜ਼ੈਂਟ ਕਰ ਰਹੇ ਆ। ਪੰਜਾਬ ਨੂੰ ਛੱਡ ਕੇ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਉਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦਾ ਥੋੜ੍ਹਾ ਜਿਹਾ ਜ਼ਿਆਦਾ ਸੀ। ਉਹਦਾ ਵੀ ਇੱਕ ਕਾਰਨ ਇਹ ਸੀ ਵੀ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਸੀ ਲੋਕ, ਪਰ NDA ਨੂੰ ਇਹ ਲੱਗਦਾ ਸੀ ਕਿ ਅਸੀਂ ਕਿਸਾਨ ਦੇ ਹਿਤੈਸ਼ੀ ਹਾਂ। ਖਾਸ ਤੌਰ ਤੇ ਜਿਹੜਾ ਇਹਨਾਂ ਨੇ ਉਸ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਕਿ ਅਸੀਂ ਕਿਸਾਨੀ ਦੀ ਆਮਦਨੀ 2022 ਦੇ ਵਿੱਚ ਦੁੱਗਣੀ ਕਰ ਦੇਣੀ ਜੀ।
ਪਰ ਦੁੱਗਣੀ ਕਰਨ ਦੇ ਨਾਲੋਂ ਹੁਣ ਤਾਂ ਇਹ ਅਸਾਰ ਇਹੀ ਲੱਗਦੇ ਆ ਕਿ ਇਹਨਾਂ ਨੇ ਤਾਂ ਉਹਨਾਂ ਨੂੰ ਬਹੁਤ ਕੰਗਾਲ ਕਰ ਦੇਣਾ। ਜੀ ਬਿਲਕੁਲ, ਦੁੱਗਣੀ ਕਰਨ ਦੀ ਜਗ੍ਹਾ ਤੇ ਜਿਹੜੀ ਥਾਲੀ 'ਚ ਰੋਟੀ ਪਈ ਹੋਏ ਤੇ ਉਹ ਵੀ ਚੁੱਕਣ ਦੇ ਜਿਹੜੇ ਮੁਤੱਸਰ ਹੋਏ ਪਏ ਆ। ਬਿਲਕੁਲ, ਉਹ ਹੁਣ ਅਸਲ ਦੇ ਵਿੱਚ ਕੀ ਆ ਕਿ ਕਿਸਾਨੀ ਦੀ ਆਮਦਨੀ ਦੁੱਗਣੀ ਕਰਨ ਦੀ ਨਹੀਂ ਗੱਲ ਹੋ ਰਹੀ। ਗੱਲ ਇਹ ਹੋ ਰਹੀ ਆ ਕਿ ਇੰਡੀਆ ਦੀ ਜਿਹੜੀ ਇਕਨੋਮੀ ਆ ਉਹ 5 ਟ੍ਰਿਲੀਅਨ ਕਿੱਦਾਂ ਕਰਨੀ ਆ। ਜੀ ਇਸ ਵੇਲੇ 3 ਟ੍ਰਿਲੀਅਨ ਤੋਂ ਥੋੜ੍ਹੀ ਜਿਹੀ ਜ਼ਿਆਦਾ ਜਾ ਰਹੀ ਆ। ਤੇ ਹੁਣ ਅੱਜ ਜਿਸ ਤਰੀਕੇ ਦੇ ਨਾਲ ਕਰੋਨਾ ਚੱਲ ਰਿਹਾ, ਹੁਣ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਉਸ ਟਾਰਗੇਟ ਤੱਕ ਪਹੁੰਚ ਨਹੀਂ ਸਕਦੇ, ਅਸੀਂ ਦੁਨੀਆ ਨੂੰ ਮੁਕਾਬਲੇ ਦੇ ਵਿੱਚ ਲੈ ਕੇ ਆਉਣਾ ਇੰਡੀਆ ਦੇ ਲਈ। ਪਰ ਨਾਲ ਦੀ ਨਾਲ ਇਹ ਜ਼ਰੂਰ ਦੇਖੋ ਕਿ ਉਹ ਇਹ ਨਹੀਂ ਸੋਚ ਰਹੇ ਕਿ ਇਹ ਜੇ ਅਸੀਂ ਉੱਪਰ ਲੈ ਵੀ ਜਾਂਦੇ ਹਾਂ, ਅਸੀਂ 5 ਟ੍ਰਿਲੀਅਨ ਦੀ ਇਕਨੋਮੀ ਬਣਾ ਵੀ ਲੈਂਦੇ ਹਾਂ, ਸਾਡੇ ਜਿਹੜੇ ਛੋਟੇ ਕਿਸਾਨ ਨੇ ਜਾਂ ਛੋਟੇ ਮਜ਼ਦੂਰ ਨੇ, ਕੀ ਉਹਨਾਂ ਦੀ ਕੋਈ ਅਸੀਂ ਸਾਰ ਲਵਾਂਗੇ? ਅਸੀਂ ਸਿਰਫ ਅੰਕੜਿਆਂ ਦੇ ਵਿੱਚ ਦਿਖਾਉਣਾ ਆ ਕਿ ਭਾਰਤ ਇਸ ਵੇਲੇ ਇੰਨੀ ਇਕਨੋਮੀ ਦਾ ਹੈਗਾ। ਅੱਜ ਵੀ ਅਸੀਂ ਜੇ ਗੱਲ ਕਰੀਏ, ਭਾਰਤ ਬਹੁਤ ਅੱਗੇ ਵੱਧ ਚੁੱਕਾ, ਖਾਸ ਤੌਰ ਤੇ ਜੇ ਆਪਾਂ ਡਿਫੈਂਸ ਦੀ ਗੱਲ ਕਰ ਲਈਏ, ਹੋਰ ਟੈਕਨੀਕਸ ਦੇ ਸੰਚਾਰ। ਜੀ ਜਿੱਦਾਂ ਤੁਸੀਂ ਕਹਿ ਰਹੇ ਭਾਰਤ ਬਹੁਤ ਅੱਗੇ ਵੱਧ ਚੁੱਕਾ, ਪਰ ਜਿਹੜੀ GDP ਆ ਭਾਰਤ ਦੀ ਉਹ ਤੇ ਕੋਈ ਹੋਰ ਹੀ ਤਸਵੀਰ ਜਿਹੜੀ ਪੇਸ਼ ਕਰਦੀ। ਉਹ ਚਲੋ ਕਰੋਨਾ ਕਰਕੇ ਹੋਇਆ, ਹੋਰ ਵੀ ਕਾਰਨ ਇਦਾਂ ਦੇ ਹੋ ਸਕਦੇ ਆ। ਪਰ ਜੇ ਅਸੀਂ ਭਾਰਤ ਦੇ ਹਾਲਾਤ ਦੇਖੀਏ, ਆਮ ਲੋਕਾਂ ਦੀ ਜ਼ਿੰਦਗੀ ਦੇਖੀਏ, ਉਹ ਤਾਂ ਵੱਧ ਤੋਂ ਬਦਤਰ ਹੋਈ ਜਾਂਦੀ ਆ। ਅਸੀਂ ਅੰਕੜਿਆਂ ਵਿੱਚ ਤਾਂ ਦਿਖਾਉਂਦੇ ਆ ਕਿ ਭਾਰਤ ਪਹਿਲੇ 10 ਦੇਸ਼ਾਂ ਦੇ ਵਿੱਚ ਆਉਂਦਾ ਜਿਨ੍ਹਾਂ ਦੀ ਡਿਫੈਂਸ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਆ, ਜਿੱਥੇ ਦੇ ਲੋਕ ਬਹੁਤ ਜ਼ਿਆਦਾ ਅਮੀਰ ਹੋਈ ਜਾਂਦੇ ਆ, ਜਿੱਥੇ ਫੈਕਟਰੀਜ਼ ਬਹੁਤ ਲੱਗੀਆਂ ਜਾ ਰਹੀਆਂ। ਇਸ ਵੇਲੇ ਸਾਡਾ ਮੁਕਾਬਲਾ ਚਾਈਨਾ ਦੇ ਨਾਲ ਆ। ਚਾਈਨਾ ਤੋਂ ਬਾਅਦ ਚਾਈਨਾ ਨੂੰ ਕਰੋਨਾ ਕਰਕੇ ਲੋਕ ਲਾਈਕ ਨਹੀਂ ਕਰਦੇ। ਹੁਣ ਅਸੀਂ ਇੰਡੀਆ ਸਪੋਰਟ ਕਰੂੰਗਾ, ਇੰਡੀਆ ਬਹੁਤ ਹੁਣ ਡਿਵੈਲਪਿੰਗ ਹੋ ਰਹੀ ਆ, ਡਿਵੈਲਪ ਹੋ ਰਿਹਾ। ਪਰ ਜਦੋਂ ਉੱਥੇ ਦੇ ਅਸੀਂ ਹਾਲਾਤ ਦੇਖਦੇ ਹਾਂ, ਉੱਥੇ ਲੋਕਾਂ ਦਾ ਜੀਵਨ ਪੱਧਰ ਦੇਖਦੇ ਹਾਂ, ਉਹ ਜੀਵਨ ਪੱਧਰ 1980-82 ਜੋ ਹੁੰਦਾ ਸੀ ਅੱਜ ਹੈ ਹੀ ਨਹੀਂ। ਲੋਕਾਂ ਦਾ ਜਿਹੜੀ ਖੁਸ਼ੀਆਂ ਬਹੁਤ ਘਟ ਗਈਆਂ। ਲੋਕੀ ਜਿਹੜੇ ਅੰਕੜੇ ਆ ਇਹ ਦੱਸਦੇ ਆ ਕਿ ਪਾਕਿਸਤਾਨ ਦੇ ਲੋਕ ਸਾਡੇ ਦੇਸ਼ ਦੇ ਨਾਲ ਲੋਕਾਂ ਨਾਲੋਂ ਜ਼ਿਆਦਾ ਖੁਸ਼ ਰਹਿੰਦੇ ਆ, ਨੇਪਾਲ ਦੇ ਦੇਸ਼ਾਂ ਦੇ ਨਾਲੋਂ ਖੁਸ਼ ਰਹਿੰਦੇ ਆ। ਹੁਣ ਇਹ ਪਿਛਲ ਭੱਬੀ ਇਸੇ ਕਰਕੇ ਆ ਗਏ ਆ ਕਿ ਕਿਸਾਨ ਦਾ ਜਿਸ ਤਰੀਕੇ ਦੇ ਨਾਲ ਰੋਹ ਚੱਲ ਰਿਹਾ, ਸਾਰੀਆਂ ਜਿਹੜੀਆਂ ਪਾਰਟੀਆਂ ਆ ਹੁਣ ਡਰੀਆਂ ਹੋਈਆਂ ਆ। ਆਹ ਪਰਸੋਂ ਹਰਿਆਣਾ ਦੇ ਵਿੱਚ ਇੱਕ ਜਿਹੜਾ ਆਜ਼ਾਦ ਉਮੀਦਵਾਰ ਸੀ, ਜਿਹਨੇ ਇਹਨਾਂ ਨੂੰ ਖੱਟੜ ਸਰਕਾਰ ਨੂੰ ਸਮਰਥਨ ਦਿੱਤਾ ਹੋਇਆ ਆ, ਉਹਨਾਂ ਨੇ ਸੋਮਵੀਰ ਹੁਣੀ, ਸਾਗਵਾਨ ਹੋਣਾ, ਉਹਨਾਂ ਨੇ ਵਾਪਸ ਲੈ ਲਿਆ ਆਪਣਾ ਸਮਰਥਨ, ਅਸਤੀਫਾ ਦੇ ਦਿੱਤਾ। ਉਹ ਕਹਿੰਦੇ ਵੀ ਨਹੀਂ, ਜੇ ਕਿਸਾਨ ਜਿਹੜੇ ਦੁਖੀ ਆ, ਕਿਉਂਕਿ ਅੱਗੇ ਵੋਟਾਂ 'ਚ ਵੀ ਖੜਨਾ। ਹੁਣ ਸੇਮ ਚੀਜ਼ ਰਾਜਸਥਾਨ ਦੇ ਵਿੱਚ, ਉੱਥੇ ਇੱਕ ਇਹਨਾਂ ਦੀ ਭਾਈਵਾਲ ਹੈਗੀ NDA ਦੀ, ਰਾਸ਼ਟਰੀ ਲੋਕਤੰਤਰਿਕ ਪਾਰਟੀ, ਉੱਥੇ ਦੇ ਹੈਗੇ ਹਨੂਮਾਨ ਜੀ। ਉਹਨਾਂ ਨੇ ਵੀ ਕਿਹਾ ਵੀ ਜੇ ਤੁਸੀਂ ਇਹ ਨਹੀਂ ਵਾਪਸ ਕਾਨੂੰਨ ਲੈਂਦੇ, ਅਸੀਂ ਜਿਹੜਾ ਤੁਹਾਡਾ ਬਾਈਕਾਟ ਕਰਾਂਗੇ, ਅਸੀਂ ਤੁਹਾਡੇ ਤੋਂ ਸਮਰਥਨ ਵੀ ਵਾਪਸ ਲਵਾਂਗੇ। ਅਕਾਲੀ ਦਲ ਪਹਿਲਾਂ ਹੀ ਵੱਖਰਾ ਹੋ ਚੁੱਕਾ। ਪਰ ਜਿਸ ਤਰੀਕੇ ਨਾਲ ਦਲਜੀਤ ਜੀ ਮੀਟਿੰਗ ਦੀ ਗੱਲ ਚੱਲ ਰਹੀ ਹੈ, ਕੱਲ ਇੱਕ ਮੀਟਿੰਗ ਹੋਈ ਵੀ ਆ, ਤੇ ਹੁਣ ਇੱਕ ਆਉਣ ਵਾਲੀ ਕੱਲ ਨੂੰ 3 ਤਰੀਕ ਨੂੰ ਮੀਟਿੰਗ ਰੱਖੀ ਜਾ ਰਹੀ ਆ। ਪਰ ਕੱਲ ਜਦੋਂ ਮੀਟਿੰਗ ਬੁਲਾਈ ਗਈ, ਉਸ ਤੋਂ ਪਹਿਲਾਂ ਨਰਿੰਦਰ ਸਿੰਘ ਤੋਮਰ ਹੋਣਾ ਦਾ ਇੱਕ ਟਵੀਟ ਆਉਂਦਾ ਆ, ਜਿਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਭੁਲੇਖੇ ਦੂਰ ਕਰਨ ਲਈ ਉਹਨਾਂ ਨੂੰ ਬੁਲਾ ਰਹੇ ਹਾਂ, ਉਹਨਾਂ ਨਾਲ ਗੱਲਬਾਤ। ਜਿਹਦਾ ਮਤਲਬ ਸਿੱਧਾ ਮਤਲਬ ਇਹ ਨਿਕਲਦਾ, ਇੱਕ ਬੰਨੇ ਤਾਂ ਜਿਹੜੇ ਗ੍ਰਹਿ ਮੰਤਰੀ ਸਾਹਿਬ ਆ ਉਹ ਕਹਿ ਰਹੇ ਕਿ ਅਸੀਂ ਕਿਸਾਨਾਂ ਦੀ ਹਰ ਗੱਲ ਸੁਣਨ ਨੂੰ ਤਿਆਰ ਆ, ਤੇ ਪਰ ਦੂਜੇ ਬੰਨੇ ਇਹਨਾਂ ਦਾ ਮਤਲਬ ਇਹ ਨਿਕਲਦਾ ਕਿ ਅਸੀਂ ਜੋ ਕੀਤਾ, ਮੋਦੀ ਸਾਹਿਬ ਨੇ ਜੋ ਕੀਤਾ ਉਹ ਬਿਲਕੁਲ ਸਹੀ ਆ, ਬਸ ਕਿਸਾਨਾਂ ਨੂੰ ਭੁਲੇਖਾ ਆ। ਮੈਨੂੰ ਇਹ ਤਾਂ ਨਹੀਂ ਪਤਾ ਵੀ ਇਹ ਆਪਣੇ ਜਿਹੜੇ ਕਿਸਾਨਾਂ ਦੇ ਭੁਲੇਖੇ ਆ ਇਹ ਕਿੰਨੇ ਕੁ ਦੂਰ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ। ਪਰ ਜਿਸ ਤਰੀਕੇ ਨਾਲ ਜਿਹੜੇ ਪੰਜਾਬ ਦੇ, ਹਰਿਆਣੇ ਦੇ ਕਿਸਾਨ ਜਾਂ ਮਜ਼ਦੂਰ ਜਿਹੜੇ ਆ, ਉਹ ਬੈਰੀਗੇਟਿੰਗ ਚੀਰਦੇ ਹੋਏ ਜਿਹੜੇ ਪਾਣੀ ਦੀਆਂ ਤੋਪਾਂ ਦਾ ਮੂੰਹ ਮੋੜ ਕੇ ਦਿੱਲੀ ਪਹੁੰਚੇ ਆ, ਇਹਨਾਂ ਦੇ ਭੁਲੇਖੇ ਜ਼ਰੂਰ ਦੂਰ ਹੋਏ ਹੋਣੇ ਉਹਦੇ ਨਾਲ। ਇਹਨਾਂ ਦੀ ਮਜਬੂਰੀ ਆ ਕਿ ਇਹਨਾਂ ਨੂੰ ਕਿਸਾਨ ਅੰਦੋਲਨ ਨੂੰ ਅਸੀਂ ਠੱਪ ਕਿੱਦਾਂ ਕਰੀਏ। ਕੱਲ ਦੀ ਜਿਹੜੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਕਹੀ ਆ, ਨਰਿੰਦਰ ਸਿੰਘ ਤੋਮਰ ਵੀ ਉੱਥੇ ਸੀ, ਪੀਯੂਸ਼ ਗੋਇਲ ਵੀ ਉੱਥੇ ਸੀ, ਆਪਣੇ ਜਿਹੜੇ ਹੁਸ਼ਿਆਰਪੁਰ ਤੋਂ MP ਹੈਗੇ ਆ ਹੁਣ ਰਾਜ ਮੰਤਰੀ ਨੇ ਸੋਮ ਪ੍ਰਕਾਸ਼ ਹੁਣੀ, ਉਹ ਵੀ ਉਸ ਮੀਟਿੰਗ ਦੇ ਵਿੱਚ ਸੀ। ਉਹਦੇ ਵਿੱਚ ਇਹਨਾਂ ਕੇਂਦਰੀ ਮੰਤਰੀਆਂ ਨੇ ਸਾਰਿਆਂ ਨੇ ਇਹ ਕਿਹਾ ਕਿ ਸਾਡੇ ਲਈ ਇਹ ਕਾਨੂੰਨ ਵਾਪਸ ਲੈਣਾ ਹੁਣ ਸੰਭਵ ਨਹੀਂ, ਪਰ ਅਸੀਂ ਇਹਦੇ ਉੱਤੇ ਕੁਝ ਮਦਾਂ ਦੇ ਉੱਤੇ ਵਿਚਾਰ ਕਰ ਸਕਦੇ ਹਾਂ। ਹੁਣ ਇਹ ਕਾਨੂੰਨ ਵਾਪਸ ਲੈਣੇ ਕਿਉਂ ਸੰਭਵ ਨਹੀਂ? ਇਹ ਕਿੱਡਾ ਖਾਲਾ ਜੀ ਦਾ ਬਾੜਾ ਆ ਵੀ ਇਹਨੂੰ ਜਦੋਂ ਤੁਸੀਂ ਬਣਾ ਸਕਦੇ ਆ, ਪਿਛਲਾ ਕਾਨੂੰਨ ਤੋੜ ਸਕਦੇ ਆ, ਤਾਂ ਹੁਣ ਇਹਨੂੰ ਸੁਧਾਰ ਕਿਉਂ ਨਹੀਂ ਸਕਦੇ ਤੁਸੀਂ? ਅਸਲ ਕਾਰਨ ਕੀ ਆ ਕਿ ਜਦੋਂ ਧਾਰਾ 370 ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਤੋੜੀ ਆ, ਉਹਦਾ ਕੋਈ ਐਡਾ ਵੱਡਾ ਵਿਰੋਧ ਨਹੀਂ ਇਹਨਾਂ ਨੇ ਦੇਖਿਆ। ਫਿਰ ਉਸ ਤੋਂ ਬਾਅਦ CAA ਅਮੈਂਡਮੈਂਟ ਐਕਟ ਦੀ ਆਪਾਂ ਗੱਲ ਕਰ ਲਈਏ, ਉਹਦੇ ਵਿੱਚ ਵੀ ਕੋਈ ਐਡਾ ਵੱਡਾ ਵਿਰੋਧ ਨਹੀਂ ਆਇਆ। SC ST ਜਿਹੜਾ ਐਕਟ ਆ, ਜਿਹੜਾ ਕਿ ਚਾਹੇ ਸੁਪਰੀਮ ਕੋਰਟ ਦੇ ਵੱਲੋਂ, ਪਰ ਇਹਨਾਂ ਦੇ ਦਖਲਅੰਦਾਜ਼ੀ ਉਹਦੇ ਵਿੱਚ ਸਰਕਾਰ ਦੀ ਮੰਨੀ ਗਈ ਆ, ਉਹਦੇ ਵਿੱਚ ਵਿਰੋਧ ਜ਼ਰੂਰ ਹੋਇਆ, ਪਰ ਐਡੇ ਵੱਡੇ ਲੈਵਲ ਦੇ ਉੱਤੇ ਨਹੀਂ ਹੋਇਆ। ਇਹਨਾਂ ਨੂੰ ਇਹ ਲੱਗਦਾ ਸੀ ਅਸੀਂ ਜੋ ਕਰਾਂਗੇ, ਕਿਉਂਕਿ ਇਹਨਾਂ ਨੇ ਪਹਿਲਾਂ ਟਾਰਗੇਟ ਕੀਤੇ ਹੋਏ ਆ। ਹੁਣ ਅਗਲੇ ਜੇ ਇਹ ਝੁਕ ਜਾਂਦੇ ਆ, ਮੰਨ ਲਓ ਕਿ ਅੱਜ ਕਿਸਾਨਾਂ ਦੇ ਅੰਦੋਲਨ ਅੱਗੇ ਝੁਕ ਜਾਂਦੇ ਆ, ਅਗਲੇ ਜਿਹੜੇ ਕਾਨੂੰਨ ਹੁਣ ਇਹਨਾਂ ਨੇ ਬਣਾਉਣੇ ਆ,
ਉਹਨਾਂ ਵਿੱਚ ਪਹਿਲਾ ਕਾਨੂੰਨ ਇਹ ਆ ਕਿ ਤੁਸੀਂ ਹਿੰਦੂ ਰਾਸ਼ਟਰ ਭਾਰਤ ਨੂੰ ਬਣਾਉਣਾ ਜੀ। ਅਸੀਂ ਕੱਲ੍ਹ ਨੂੰ ਹਿੰਦੂ ਰਾਸ਼ਟਰ ਬਣਾਉਣਾ। ਇਹ ਬੰਦੇ ਜਿਹੜੇ ਇੱਦਾਂ ਚੜ੍ਹ ਕੇ ਆ ਗਏ ਆ, ਕੱਲ੍ਹ ਨੂੰ ਇਹਨਾਂ ਨੇ ਤਾਂ ਸਾਨੂੰ ਉਹ ਵੀ ਨਹੀਂ ਕਾਨੂੰਨ ਬਣਾਉਣ ਦੇਣਾ। ਇਹਨਾਂ ਨੇ ਉਹ ਕਾਨੂੰਨ ਵੀ ਬਣਾਉਣਾ ਜਿਹਦੇ ਵਿੱਚ ਇਹਨਾਂ ਨੇ ਹਿੰਦੀ ਭਾਸ਼ਾ ਜਿਹੜੀ ਆ ਸਾਰੇ ਇੰਡੀਆ ਦੇ ਵਿੱਚ ਲਾਗੂ ਕਰਨੀ ਆ ਜੀ। ਫੇਰ ਤਾਂ ਇੱਦਾਂ ਹੀ ਵਿਰੋਧ ਹੋਣਾ ਆ, ਫੇਰ ਤਾਂ ਇਹਨਾਂ ਨੇ ਉਹ ਕੰਮ ਵੀ ਨਹੀਂ ਕਰਨ ਦੇਣਾ। ਫੇਰ ਇਹਨਾਂ ਦਾ ਇੱਕ ਹੈਗਾ ਕਿ ਰਿਜ਼ਰਵੇਸ਼ਨ ਕਿੱਦਾਂ ਬੰਦ ਕਰਨੀ ਆ। ਜੇ ਅੱਜ ਕਿਸਾਨ ਇਹਨਾਂ ਦੀਆਂ ਮੰਗਾਂ ਦੁਆ ਕਰ ਲੈਂਦੇ ਆ, ਇਹਨਾਂ ਦੇ ਤਾਂ ਕਾਨੂੰਨ ਬਹੁਤ ਅਟਕੇ ਪਏ ਆ। ਇਹਨਾਂ ਨੇ ਤਾਂ ਮੁਸਲਮਾਨਾਂ ਦੇ ਹੋਰ ਅਗੇਂਸਟ ਅਜੇ ਤੱਕ ਬਣਾਉਣੇ। ਜਿਸ ਤਰੀਕੇ ਨਾਲ ਦਲਜੀਤ ਜੀ ਪੂਰਾ ਦੇਸ਼ ਜਿਹੜਾ ਆ ਉਹ ਦਿੱਲੀ ਵੱਲ ਨੂੰ ਵਹੀਰਾਂ ਘੱਤ ਚੁੱਕਾ। ਬਹੁਤ ਸਾਰੇ ਮੱਧ ਪ੍ਰਦੇਸ਼, ਮਹਾਰਾਸ਼ਟਰ ਦੇ ਕਿਸਾਨ ਵੀ ਆ ਰਹੇ ਆ, ਯੂਪੀ ਦੇ ਕਿਸਾਨ ਵੀ ਆ ਰਹੇ। ਜਿਸ ਤਰੀਕੇ ਨਾਲ ਦਿੱਲੀ ਦੀ ਘੇਰਾਬੰਦੀ ਕੀਤੀ ਜਾ ਰਹੀ ਆ, ਤੁਹਾਨੂੰ ਲੱਗਦਾ ਕਿ ਸਰਕਾਰ ਕੋਲ ਹੋਰ ਕੋਈ ਰਾਹ ਬਚ ਰਿਹਾ ਹੈ ਇਸ ਵਕਤ ਜਿਸ ਤਰੀਕੇ ਨਾਲ ਉਹਨਾਂ ਉਸ ਤੇ ਪ੍ਰੈਸ਼ਰ ਬਣ ਰਿਹਾ ਕਿਸਾਨਾਂ ਦਾ? ਦੇਖੋ ਪ੍ਰੈਸ਼ਰ ਨੋ ਡਾਊਟ, ਚਾਹੇ ਮੰਨਣ ਚਾਹੇ ਨਾ ਮੰਨਣ, ਪ੍ਰੈਸ਼ਰ ਜ਼ਰੂਰ ਹੈਗਾ ਇਸ ਵੇਲੇ। ਤੇ ਸ਼ਾਇਦ ਜਦੋਂ ਦੀ ਸਰਕਾਰ 2014 ਤੋਂ ਇਹ ਰਾਜ ਕਰ ਰਹੇ ਆ ਮੋਦੀ ਸਾਹਿਬ, ਇਹ ਸ਼ਾਇਦ ਪਹਿਲੀ ਵਾਰ ਇਦਾਂ ਦਾ ਆ। ਈਵਨ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਨਹੀਂ ਇਦਾਂ ਦੇ ਕੋਈ ਅੰਦੋਲਨ ਦੇਖੇ। ਅਸੀਂ ਪੜ੍ਹਦੇ ਹੁੰਦੇ ਸੀ ਕਿਤਾਬਾਂ ਦੇ ਵਿੱਚ ਕਿ ਲੋਕ ਕਿੱਦਾਂ ਆਜ਼ਾਦੀ ਲਹਿਰ ਦੇ ਲਈ ਘੋਲ ਕਰਦੇ ਹੁੰਦੇ ਸੀ, ਕਿੱਦਾਂ ਮੂਹਰੇ ਪੁਲਿਸ ਦੀਆਂ ਡਾਂਗਾਂ ਵਰਦੀਆਂ ਹੁੰਦੀਆਂ ਸੀ ਤੇ ਸਾਡੇ ਲੋਕ ਅੱਗੇ ਕੋਈ ਵਾਰ ਨਹੀਂ ਕਰਦੇ ਹੁੰਦੇ ਸੀ, ਸਹਿੰਦੇ ਹੁੰਦੇ ਸੀ। ਬਿਲਕੁਲ। ਅਸੀਂ ਉਦੋਂ ਇਹ ਬੱਚੇ ਕਹਿ ਲਓ ਕਿ ਅਸੀਂ ਇਹ ਸੋਚਦੇ ਹੁੰਦੇ ਸੀ ਵੀ ਯਾਰ ਇਹ ਕਾਹਦੇ ਡਾਂਗਾ ਖਾਈ ਜਾਂਦੇ ਸੀ। ਮੂਹਰੇ 30 ਬੰਦੇ ਆ ਡਾਂਗਾ ਮਾਰਨ ਵਾਲੇ ਤੇ ਖੜੇ ਆ 30,000 ਬੰਦਾ। ਬਿਲਕੁਲ 30,000 ਬੰਦਾ 30 ਬੰਦਿਆਂ ਦੇ ਕੋਲੋਂ ਡਾਂਗਾ ਖਾਈ ਜਾਂਦਾ। ਮੂਹਰੇ ਉਹ ਬੰਦਿਆਂ ਨੂੰ 30 ਨੂੰ ਕੀ ਨਹੀਂ ਕੁਛ ਕਹਿੰਦਾ। ਪਰ ਹੁਣ ਸਮਝ ਆਉਂਦੀ ਆ ਵੀ ਉਹ ਅਸਲ ਵਿੱਚ ਉਸ ਵੇਲੇ ਬਲਵਾਨ ਹੀ ਬਹੁਤ ਸੀਗੇ। ਪਹਿਲਾਂ ਸਾਨੂੰ ਇਹ ਲੱਗਦਾ ਸੀ ਕਿ ਉਹ ਡਰਾਕਾ ਸੀ। ਅਸਲ ਹੁਣ ਇੱਥੇ ਵੀ ਇਹੀ ਤਕਦੀਰ ਆ ਕਿ ਜਿਹੜਾ ਤੋਪਾਂ ਚਲਾਈਆਂ ਜਾ ਰਹੀਆਂ, ਈਵਨ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਤੋਪਾਂ ਦੇ ਵਿੱਚ ਪਾਣੀ ਪਾਇਆ ਜਾਂਦਾ ਉਹ ਸੀਵਰੇਜ ਦੇ ਵਿੱਚੋਂ ਚੱਕਿਆ ਜਾਂਦਾ। ਫਿਰ ਇੰਨੀ ਜ਼ਿਆਦਾ ਠੰਡ ਆ, ਫਿਰ ਬੈਰੀਗੇਡ ਲਾਏ ਜਾਂਦੇ ਆ ਤੇ ਕਿਸਾਨ ਬਿਨਾਂ ਕੁਛ ਅੱਗੇ ਜਵਾਨ ਜਿਹੜੇ ਆ ਉਹ ਡਾਂਗਾ ਭਰਾ ਰਹੇ ਆ। ਬਿਲਕੁਲ। ਪਰ ਕਿਸਾਨ ਅੱਗੇ ਵਧ ਰਹੇ ਆ, ਉਹਨਾਂ ਦੇ ਵਾਪਸ ਰਿਪਲਾਈ ਨਹੀਂ ਕਰਦੇ, ਵੱਧ ਵੀ ਨਹੀਂ ਰਹੇ। ਦਲਜੀਤ ਜੀ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਵਾਰੇ ਜਾਈਏ ਬਾਬੇ ਨਾਨਕ ਦੇ ਸਿੱਖਾਂ ਦੇ, ਉਹ ਡਾਂਗਾ ਮਾਰ ਰਹੇ ਆ। ਤੇ ਜਿਹੜੇ ਸਾਡੇ ਸਿੱਖ ਆ, ਮੈਂ ਸਿੱਖ ਸਿਰਫ ਸਿੱਖਾਂ ਨੂੰ ਨਹੀਂ ਕਹਿ ਰਿਹਾ, ਜਿੰਨੇ ਵੀ ਉੱਥੇ ਬੈਠੇ ਆ ਉਹ ਬਾਬੇ ਨਾਨਕ ਦੀ ਜਿਹੜੀ ਮੇਰੇ ਖਿਆਲ ਸਿੱਖਿਆ ਆ ਉਹਦੇ ਤੇ ਚੱਲ ਰਹੇ ਆ। ਉਹ ਅੱਗੇ ਰੋਟੀ ਛਕਾ ਰਹੇ ਆ, ਲੰਗਰ ਛਕਾ ਰਹੇ ਆ ਉਹਨਾਂ ਨੂੰ। ਜੋ ਖਾਣ ਜਿਹੜਾ ਦਾਣਾ ਪਾਣੀ ਆਪ ਪੀ ਰਹੇ ਆ, ਖਾ ਰਹੇ ਆ, ਉਹ ਉਹਨਾਂ ਨਾਲ ਫੌਜ ਵਾਲਿਆਂ ਨੂੰ ਵੀ ਦੇ ਰਹੇ ਆ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਇਹ ਅੰਦੋਲਨ ਬਾਕੀ ਸਟੇਟਾਂ ਦੇ ਵਿੱਚ ਕਿਉਂ ਕਾਮਯਾਬ ਨਹੀਂ ਹੋਏ। ਪਹਿਲਾਂ ਮਹਾਰਾਸ਼ਟਰ ਨੇ ਬਹੁਤ ਜ਼ਿਆਦਾ ਸਟਰਗਲ ਕੀਤੀ। ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਖੁਦਕੁਸ਼ੀਆਂ ਹੋਈਆਂ। ਉੱਥੇ ਸਭ ਤੋਂ ਜ਼ਿਆਦਾ ਸੋਕਾ, ਭਿਆਨਕ ਸੋਕਾ ਪਿਛਲੇ ਕਈ ਸਾਲਾਂ ਤੋਂ ਪੈ ਰਿਹਾ। ਉੱਥੇ ਦੇ ਕਿਸਾਨ ਖੁਦਕੁਸ਼ੀਆਂ ਲਈ ਪਰਿਵਾਰਾਂ ਦੇ ਹੋਏ ਆ, ਤਬਾਹ ਹੋ ਗਏ। ਜੰਤਰ ਮੰਤਰ ਦੇ ਉੱਤੇ ਬੈਠੇ ਆ, ਕਈ ਸਾਲ ਹੋ ਗਏ। ਈਵਨ ਕਿ ਇੱਕ ਇਦਾਂ ਦਾ ਜਥਾ ਵੀ ਉੱਥੇ ਬੈਠਾ ਆ ਜਿਹੜਾ ਕਿ ਆਪਣੇ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਆ ਉਹ ਮਰ ਚੁੱਕੇ ਆ, ਉਹਨਾਂ ਦੀਆਂ ਖੋਪੜੀਆਂ ਗਲਾਂ ਦੇ ਵਿੱਚ ਪਾ ਕੇ ਬੈਠੇ ਆ। ਕੋਈ ਸੁਣਵਾਈ ਨਹੀਂ ਹੋ ਰਹੀ। ਪਰ ਇਸ ਵੇਲੇ ਐਡੇ ਵੱਡੇ ਅੰਦੋਲਨ ਨੂੰ ਇੱਥੇ ਤੱਕ ਲੈ ਕੇ ਆਉਣਾ, ਇਹਦੇ ਪਿੱਛੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਿੱਖੀ ਪਰੰਪਰਾਵਾਂ ਦੀ ਗੱਲ, ਬਿਲਕੁਲ ਨੋ ਡਾਊਟ ਕਿ ਸਿੱਖੀ ਜਿਹੜੀ ਸਾਰਿਆਂ ਲਈ ਆ, ਉਪਦੇਸ਼ ਸਭਨਾਂ ਲਈ ਸਾਂਝਾ ਆ। ਬਿਲਕੁਲ। ਚਾਹੇ ਹਿੰਦੂ ਵੀਰ ਆ, ਸਾਰੇ ਸਿੱਖ ਹੀ ਆ ਉਹ ਜਿਹੜੇ ਉਸ ਕੰਮ ਕਰ ਰਹੇ ਆ। ਬਿਲਕੁਲ। ਇਸ ਸੰਘਰਸ਼ ਨੂੰ ਆਪਾਂ ਕਿਸੇ ਧਰਮ ਦੇ ਵਿੱਚ ਨਹੀਂ ਨਾਪ ਤੋਲ ਸਕਦੇ। ਜੇ ਇਹ ਸੰਘਰਸ਼ ਕਿ ਇੱਕ ਧਾਰਮਿਕ ਹੁੰਦਾ ਤਾਂ ਮੇਰੇ ਖਿਆਲ ਸਿਰਫ ਜੇ ਸਿੱਖਾਂ ਦਾ ਹੁੰਦਾ ਸਿਰਫ ਸਿੱਖ ਹੁੰਦੇ। ਜੇ ਇਹ ਇੱਥੇ ਸਾਂਝੇ ਪੰਜਾਬ ਦੀ, ਹਰਿਆਣੇ ਦੀ, ਸਮੁੱਚੇ ਦੇਸ਼ ਦੀ ਮੇਰੇ ਖਿਆਲ ਗੱਲ ਹੋ ਰਹੀ ਆ, ਤਾਂ ਹੀ ਉੱਥੇ ਹਿੰਦੂ ਵੀ ਆ, ਮੁਸਲਮਾਨ ਵੀ ਆ, ਸਿੱਖ ਵੀ ਆ, ਈਸਾਈ ਵੀ ਆ, ਹਰ ਧਰਮ ਦਾ, ਹਰ ਵਰਗ ਦਾ ਬੰਦਾ ਉੱਥੇ ਬੈਠਾ ਆ। ਜੀ ਬਿਲਕੁਲ ਜੀ। ਤੇ ਇਹਦੇ ਨਾਲ ਦਲਜੀਤ ਜੀ ਜਿੱਦਾਂ ਮੈਂ ਨਰਿੰਦਰ ਸਿੰਘ ਤੋਮਰ ਹੋਣਾ ਦੇ ਟਵੀਟ ਦੀ ਗੱਲ ਕਰ ਰਿਹਾ ਸੀ ਵੀ ਇਹਨਾਂ ਦੀ ਨੀਤੀ ਅਜੇ ਵੀ ਤੁਹਾਨੂੰ ਲੱਗਦਾ ਕਿ ਇਹ ਇਸ ਨੀਤੀ ਤੇ ਕੰਮ ਕਰ ਰਹੇ, ਜਿੱਦਾਂ ਲਗਾਤਾਰ ਮੀਟਿੰਗਾਂ ਦੀ ਗੱਲ ਤਾਂ ਕਰ ਰਹੇ ਆ, ਪਰ ਦੂਜੇ ਬੰਨੇ ਇਹ ਸਿਰਫ ਮੰਨ ਕੇ ਬੈਠੇ ਕਿ ਅਸੀਂ ਠੀਕ ਆ। ਇਹਦਾ ਮਤਲਬ ਇਹ ਹੈ ਕਿ ਸਿਰਫ ਇਸ ਜਿਹੜੀ ਸੰਘਰਸ਼ ਆ ਲਮਕਾਉਣਾ ਚਾਹੁੰਦੇ ਉਹਨੂੰ, ਕਿਉਂਕਿ ਮੇਰੇ ਖਿਆਲ ਇਹਨਾਂ ਦੀ ਨੀਤੀ ਸਿਰਫ ਇਹ ਕੰਮ ਕਰ ਰਹੀ ਕਿ ਜੇ ਸੰਘਰਸ਼ ਨੂੰ ਲਮਕਾਇਆ ਜਾਵੇ ਤਾਂ ਲੋਕ ਜਿਹੜਾ ਠੰਡ ਨਾਲ ਬੈਠੇ ਹੋਏ, ਠੰਡੀਆਂ ਰਾਤਾਂ ਦੇ ਵਿੱਚ ਬੈਠੇ ਆ, ਉਹ ਅੱਕ ਕੇ ਥੱਕ ਕੇ ਆਖਿਰਕਾਰ ਮੁੜ ਜਾਣਗੇ ਤੇ ਸਾਡੀਆਂ ਗੱਲਾਂ ਉਸੇ ਤਰ੍ਹਾਂ ਹੀ ਚੱਲੀਆਂ ਜਾਣ। ਕੱਲ ਇਹਨਾਂ ਨੇ ਜੋ ਕਿਹਾ, ਇਹਨਾਂ ਨੇ ਕਿਹਾ ਕਿ ਅਸੀਂ ਇੱਕ ਕਮੇਟੀ ਬਣਾ ਦਿੰਦੇ ਆ ਜੀ। ਉਹ ਕਮੇਟੀ ਤੁਹਾਡੀਆਂ ਸਾਰੀਆਂ ਜੋ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਉਹ ਤੁਸੀਂ ਆ ਕੇ ਦੱਸ ਦਿਓ। ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਅੰਦੋਲਨ ਨੂੰ ਚੱਲਦਿਆਂ ਕਈ ਵੀਕ ਹੋ ਗਏ ਕਿ ਅਜੇ ਤੱਕ ਸਰਕਾਰ ਨੂੰ ਪਤਾ ਹੀ ਨਹੀਂ ਲੱਗਾ ਵੀ ਇਹਨਾਂ ਦੀਆਂ ਮੰਗਾਂ ਕੀ ਆ। ਕਈ ਵਾਰ ਮੀਟਿੰਗਸ ਵੀ ਹੋ ਚੁੱਕੀਆਂ ਆ, ਕਈ ਵਾਰ ਇਹ ਮਿਲ ਵੀ ਚੁੱਕੇ ਆ, ਫਿਰ ਮੀਡੀਆ ਦੇ ਉੱਤੇ ਵੀ ਮੰਗਾਂ ਆ ਰਹੀਆਂ ਆ, ਪਰ ਅਜੇ ਤੱਕ ਉਹਨਾਂ ਨੂੰ ਦੇਖੋ ਸਰਕਾਰ ਇਹ ਕਹਿ ਰਹੀ ਆ ਵੀ ਤੁਸੀਂ ਦੱਸੋ ਸਾਨੂੰ ਜੀ। ਹੁਣ ਇਸੇ ਪਰ ਕੱਲ ਇਹ ਵੀ ਵਧੀਆ ਗੱਲ ਹੋਈ ਹੈ ਕਿ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚੇ ਸੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਬਈ ਕੋਈ ਗੱਲ ਇਹਦੇ ਵਿੱਚ ਕਮੇਟੀ ਵਾਲੀ ਨਹੀਂ ਗੱਲ ਕਰਨੀ, ਤੁਸੀਂ ਸਾਡੇ ਨਾਲ ਕਰੋ ਜਾਂ ਮਰੋ ਵਾਲੀ ਸਥਿਤੀ ਕਰੋ। ਪਹਿਲਾਂ ਵੀ ਕਮੇਟੀ ਕੀ ਹੁੰਦੀ ਹੈ ਕਿ ਉਹਦੇ ਲਈ ਲਟਕਾ ਦਿਓ ਕੰਮ। ਅੱਜ ਕਹਿੰਦੇ ਚਲੋ ਜੀ ਅਸੀਂ ਕਮੇਟੀ ਬਣਾਉਂਦੇ ਹਾਂ, ਤੁਸੀਂ ਜਾਓ ਆਪਣੇ ਘਰਾਂ ਨੂੰ।
ਉਦੋਂ ਬਾਅਦ ਦੇ ਵਿੱਚ ਬੰਦੇ ਇਕੱਠੇ ਕਰਨੇ ਬਹੁਤ ਔਖੇ। ਸਰਕਾਰ ਮੇਰੇ ਖਿਆਲ ਹਰ ਤਰੀਕੇ ਨਾਲ ਜਿਹੜੀ ਪੈਂਤੜੇਬਾਜ਼ੀ ਮਤਲਬ ਖੇਡ ਰਹੀ ਹੈ ਆਪਣੀ, ਕਿ ਕਿਸੇ ਤਰੀਕੇ ਨਾਲ ਇਸ ਸੰਘਰਸ਼ ਨੂੰ ਢਾਹ ਲਾਈ ਜਾਵੇ। ਜਿਹੜੇ 35 ਜਾਂ ਜਿੰਨੇ ਵੀ ਜਥੇਬੰਦੀਆਂ ਉਹਨਾਂ ਚੋਂ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ 4-5 ਬੰਦੇ ਸਾਡੀ ਕਮੇਟੀ ਨੂੰ ਦੇ ਦਿਓ, ਉਹ ਬਸ ਉਹ ਜਿਹੜਾ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਤੇ ਚੱਲ ਰਹੀ ਹੈ ਸਰਕਾਰ। ਜੀ ਬਿਲਕੁਲ, ਪਾੜੋ ਤੇ ਰਾਜਨੀਤੀ ਇਹਦੇ ਵਿੱਚ ਕੱਲੇ ਪੰਜਾਬ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਫੋਨ ਕਰਦੇ ਆ ਜੀ, ਬਾਕੀ ਜਿਹੜੀਆਂ ਸਟੇਟਸ ਦੇ ਲੀਡਰ ਹੈਗੇ ਉਹਨਾਂ ਨੂੰ ਫੋਨ ਹੀ ਨਹੀਂ ਕਰਦੇ। ਪੰਜਾਬ ਦੇ ਵਿੱਚ ਵੀ ਕੋਈ 32 ਜਥੇਬੰਦੀਆਂ ਦੇ ਕਰੀਬ ਲੋਕ ਕੰਮ ਕਰਦੇ ਆ, ਉਹਨਾਂ ਦੇ ਵਿੱਚੋਂ ਵੀ 3-4 ਆਗੂਆਂ ਨੂੰ ਫੋਨ ਚਲੇ ਜਾਂਦੇ ਆ। ਇਹ ਤਾਂ ਇਹ ਆ ਕਿ ਲੋਕਾਂ ਦਾ ਪ੍ਰੈਸ਼ਰ ਬਹੁਤ ਬਣਿਆ ਆ ਕਿ ਉਹਨਾਂ ਨੂੰ ਦੂਜਿਆਂ ਨੂੰ ਵੀ ਨਾਲ ਤੁਰਨਾ ਪੈਂਦਾ। ਜੇ ਇਹ ਪ੍ਰੈਸ਼ਰ ਨਾ ਹੁੰਦਾ ਉਹਨੇ ਤਾਂ ਹੁਣ ਨੂੰ ਰੁੱਸ ਕੇ ਘਰ ਬਹਿ ਜਾਣਾ ਸੀ ਕਿ ਅਸੀਂ ਨਹੀਂ ਜਾਂਦੇ, ਇਹ ਤਾਂ ਫੋਨ ਹੀ 2-3 ਨੂੰ ਕਰਦੇ ਆ। ਉਹ ਕਾਰਨ ਹੀ ਇਹ ਹੈ, ਇਸੇ ਕਰਕੇ ਕਰਦੇ ਆ ਉਹ 2-3 ਬੰਦਿਆਂ ਨੂੰ। ਇਸ ਕਰਕੇ ਸ਼ਾਇਦ ਜੋਗਿੰਦਰ ਯਾਦਵ ਦਾ ਹੀ ਮੈਂ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਦਾ। ਜਿਹੜੀ 7 ਮੈਂਬਰੀ ਕਮੇਟੀ ਕਿਸਾਨਾਂ ਨੇ ਬਣਾਈ ਸੀ, ਇਹਨਾਂ ਨੇ ਆਪ ਹੀ ਡਿਸਾਈਡ ਕੀਤਾ ਸੀ ਪੂਰੇ ਦੇਸ਼ ਦੇ ਵਿੱਚੋਂ ਕਿ ਉਹਦੇ ਵਿੱਚੋਂ 3 ਆਗੂ ਇਹਨਾਂ ਨੇ ਲਏ ਸੀ ਆਪਣੇ ਪੰਜਾਬ ਦੇ ਵਿੱਚੋਂ। ਉਹਦੇ ਵਿੱਚ ਜੋਗਿੰਦਰ ਯਾਦਵ ਹੁਣੀ ਵੀ ਸੀਗੇ, ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਹਨਾਂ ਦੇ ਬੰਦੇ ਵੀ ਸੀ, ਕਿਸਾਨ ਸੰਘ ਦੇ ਵੀ ਸੀ, ਕਾਕਾ ਜੀ ਵੀ ਸੀ। ਇੱਦਾਂ 7 ਬੰਦੇ ਇਹਨਾਂ ਨੇ ਸਾਰੇ ਇੰਡੀਆ ਤੋਂ ਜਿਹੜੇ ਗੱਲਕਾਰ ਆ, ਜਿਹੜੇ ਨੌਲੇਜ ਰੱਖਦੇ ਆ, ਉਹਨਾਂ ਨੇ ਜਾਂ ਰੈਪਰੈਜ਼ੈਂਟੇਸ਼ਨ ਜਿਹੜੀ ਸਾਰੇ ਦੇਸ਼ ਨੂੰ ਦਿੱਤੀ ਗਈ ਆ। ਹੁਣ ਜਿਹੜੀ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਜੋਗਿੰਦਰ ਯਾਦਵ ਨੂੰ ਫੋਨ ਨਹੀਂ ਕੀਤਾ, ਬਾਕੀ ਬੰਦਿਆਂ ਨੂੰ ਫੋਨ ਕੀਤਾ। ਨਾਲ ਉਹਨਾਂ ਆਗੂਆਂ ਨੂੰ ਇਹ ਵੀ ਕਿਹਾ, ਪੰਜਾਬ ਦੇ ਆਗੂਆਂ ਨੇ ਇਹ ਵੀ ਦੱਸਿਆ ਵੀ ਸਾਨੂੰ ਇਹ ਕਿਹਾ ਗਿਆ ਕਿ ਉਹ ਨਹੀਂ ਆਉਣਾ ਚਾਹੀਦਾ ਜੋਗਿੰਦਰ ਯਾਦਵ ਇਹਦੇ ਵਿੱਚ। ਕਿਉਂਕਿ ਉਹ ਕਿਉਂ ਨਹੀਂ ਆਉਣਾ ਚਾਹੀਦਾ? ਕਿਉਂਕਿ ਕਹਿੰਦੇ ਵੀ ਉਹ ਪੋਲੀਟੀਕਲ ਬੰਦਾ। ਹੁਣ ਪੋਲੀਟੀਕਲ ਬੰਦਾ ਆ, ਜੇ ਆਪਾਂ ਜੋਗਿੰਦਰ ਯਾਦਵ ਦੀ ਗੱਲ ਕਰੀਏ, ਉਹ ਇੰਟੈਲੀਜੈਂਟ ਬੰਦਾ, ਉਹਨੇ ਸਰਕਾਰਾਂ ਦੇ ਨਾਲ ਵੀ ਕੰਮ ਕੀਤਾ, ਉਹ ਬਹੁਤ ਗੱਲ ਵੀ ਜਾਣਦਾ ਆ। ਪਰ ਸਾਡੇ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਥੋੜੀ ਜਿਹੀ ਇਸ ਗੱਲ ਦੀ ਸਮੱਸਿਆ ਰਹੀ ਆ, ਕਿਉਂਕਿ ਉਹ ਇੱਕ ਨੈਸ਼ਨਲ ਲੈਵਲ ਦਾ ਲੀਡਰ ਆ ਜੋਗਿੰਦਰ ਯਾਦਵ। ਬਾਕੀ ਤਾਂ ਜਿਹੜੇ ਲੀਡਰ ਆ, ਜੇ ਆਪਾਂ ਵੀ ਗੱਲ ਕਰ ਲਈਏ, ਥੋੜੇ ਆਗੂ ਨੂੰ ਆਪਾਂ ਜਾਣਦੇ ਸੀ, ਬਾਕੀ ਤਾਂ ਬਾਅਦ ਦੇ ਵਿੱਚ ਦੇਖਣਗੇ। ਜੋਗਿੰਦਰ ਯਾਦਵ ਪਹਿਲਾਂ ਇੰਨੀ ਫਿਗਰ ਸੀ ਤੇ ਮੀਡੀਆ ਪੂਰਾ ਉਹਨੂੰ ਕਰਦਾ ਸੀ, ਡੀਲ ਕਰਦਾ ਸੀ। ਦੂਜਾ ਇਹ ਹੋਇਆ ਕਿ ਕਿਸਾਨ ਜਿਹੜੇ ਆਗੂ ਆ ਇਹ ਵੀ ਮੰਨਦੇ ਆ ਕਿ ਜਿਹੜਾ ਪਹਿਲਾਂ ਕਹਿ ਦਿੱਤਾ ਜੋਗਿੰਦਰ ਯਾਦਵ ਉਹਨਾਂ ਨੇ ਵੀ ਆਪਾਂ ਨੂੰ ਸਟੇਡੀਅਮ ਦੇ ਵਿੱਚ ਲੋਕਾਂ ਨੂੰ ਬੈਠਣਾ ਚਾਹੀਦਾ, ਲੋਕ ਥੋੜ੍ਹੀਆਂ ਨਾਰਾਜ਼ ਵੀ ਰਹੇ ਇਸ ਗੱਲ ਤੋਂ। ਇਸ ਕਰਕੇ ਪਰ ਸਰਕਾਰ ਦੀ ਮਨਸ਼ਾ ਕੀ ਹੈ? ਇਹ ਕੁਝ ਵੀ ਹੋ ਸਕਦਾ, ਇਹ ਕੋਈ ਵੱਡੀ ਗੱਲ ਨਹੀਂ। ਜੇ ਉਹ ਬਾਹਰ ਵੀ ਚਲੇਗਾ ਕੋਈ ਗੱਲ ਨਹੀਂ, ਆਪਣੇ ਜਿਹੜੇ ਮੰਗਾਂ ਆ ਉਹ ਮੰਨਣੀਆਂ ਇਸ ਵੇਲੇ ਮੇਨ ਚੀਜ਼ ਆ। ਪਰ ਸਰਕਾਰ ਇਸੇ ਕਰਕੇ ਵੀ ਇਹ ਟੁੱਟਣ, 2-4 ਬੰਦੇ ਇਹ ਕਹਿ ਦੇਣ ਵੀ ਨਹੀਂ ਅਸੀਂ ਤਾਂ ਗੱਲ ਤਾਂ ਕਰਨੀ ਆ, ਜੋਗਿੰਦਰ ਯਾਦਵ ਨੂੰ ਵਿੱਚ ਲਿਆਓ, ਹੋ ਸਕਦਾ ਹੀ ਕੱਲ। ਉਹ ਇਸੇ ਕਰਕੇ ਇਦਾਂ ਦੇ ਕੰਡੇ ਅਪਣਾ ਰਹੇ ਆ ਵੀ ਤਾਂ ਕਿ ਇਹ ਆਪਸ ਵਿੱਚ ਟੁੱਟਣ। ਪਰ ਫਿਰ ਵੀ ਇਹ ਸਦਕੇ ਜਾਈਏ ਵੀ ਅਜੇ ਤੱਕ ਬੰਦੇ ਜਿਹੜੇ ਇੰਨੇ ਇਕੱਠੇ ਹੋ ਕੇ ਤੁਰੇ ਆ, ਮੈਨੂੰ ਲੱਗਦਾ ਆ ਵੀ ਸਦਕੇ ਤਾਂ ਲੋਕਾਂ ਦੇ ਜਾਈਏ ਜਿਹੜੇ ਉੱਥੇ ਬੈਠੇ ਆ, ਜਿਹੜੇ ਕਿ ਲੀਡ ਪੂਰੀ ਤਰ੍ਹਾਂ ਦੇਖ ਰਹੇ ਆ ਆਪਣੇ ਆਗੂਆਂ ਨੂੰ ਵੀ ਇਹ ਕਰ ਕੀ ਰਹੇ ਆ। ਜਿੱਦਾਂ ਗੁਰਾਹਾਂ ਗਰੁੱਪ ਨੇ ਤਾਂ ਪਹਿਲਾਂ ਨਾ ਕਰ ਦਿੱਤੀ ਸੀ ਕਿ ਅਸੀਂ ਜਾਣਾ ਹੀ ਨਹੀਂ ਦਿੱਲੀ ਦੇ ਵਿੱਚ, ਜਾਂ ਉੱਥੇ ਜਿੱਥੇ ਧਰਨਾ ਜਿੱਥੇ ਰੋਕਿਆ ਸਾਨੂੰ, ਅਸੀਂ ਅੱਗੇ ਵਧਣਾ ਹੀ ਨਹੀਂ। ਪਰ ਲੋਕਾਂ ਦਾ ਪ੍ਰੈਸ਼ਰ ਇਹ ਇੰਨਾ ਸੀ ਕਿ ਉਹਨਾਂ ਨੂੰ ਵੀ ਨਾਲ ਰਲਣਾ। ਪਰ ਮੈਂ ਦਲਜੀਤ ਜੀ ਇੱਥੇ ਇਹ ਗੱਲ ਕਰਨੀ ਜ਼ਰੂਰ ਚਾਹੂੰਗਾ ਕਿ ਮੈਨੂੰ ਨਹੀਂ ਪਤਾ, ਮੈਂ ਇੰਨਾ ਜ਼ਿਆਦਾ ਸੰਘਰਸ਼ ਕਮੇਟੀਆਂ ਦੇ ਬਾਰੇ ਪਹਿਲਾਂ ਨਹੀਂ ਜਾਣਦਾ ਸੀਗਾ ਇੰਨਾ। ਮੈਨੂੰ ਨਹੀਂ ਪਤਾ ਵੀ ਇਹ ਇੱਕ ਇੱਕ ਕਰਕੇ 31, 32, 35 ਜਿੰਨੀਆਂ ਵੀ ਹੈਗੀਆਂ ਕਿੱਦਾਂ ਬਣੀਆਂ, ਆਪਸ ਦੇ ਵਿੱਚ ਤਾਲਮੇਲ ਕੀ ਆ। ਪਰ ਇਸ ਵੇਲੇ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਆ, ਜਿਸ ਤਰੀਕੇ ਨਾਲ ਇੱਕ ਦੂਸਰੇ ਨਾਲ ਤਾਲਮੇਲ ਬਣਾ ਕੇ ਜਿਸ ਅਨੁਸ਼ਾਸਨ ਨਾਲ ਇਹ ਸੰਘਰਸ਼ ਨੂੰ ਚਲਾ ਰਹੇ ਆ, ਉਹ ਉੱਥੇ ਇਹਨਾਂ ਦੀ ਤਾਰੀਫ ਕਰਨੀ ਜ਼ਰੂਰ ਬਣਦੀ ਆ। ਦੇਖੋ, ਮੈਂ ਇਹ ਕਿਸਾਨ ਯੂਨੀਅਨ ਦੀ ਜੇ ਆਪਾਂ ਗੱਲ ਕਰੀਏ, ਇਹਦੇ ਵਿੱਚ ਸਲਾਮ ਕਰਦੇ ਆ ਚੌਧਰੀ ਚਰਨ ਸਿੰਘ ਨੂੰ। ਭਾਰਤ ਦੇ ਉਹ ਪ੍ਰਾਈਮ ਮਿਨਿਸਟਰ ਵੀ ਰਹੇ ਆ, ਉਹ ਇੱਕ ਕਿਸਾਨ ਸੀ, ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ। ਹੋਰ ਬਹੁਤ ਮਤਭੇਦ ਹੋਣਗੇ ਉਹਨਾਂ ਦੇ ਕੰਮਾਂ-ਕਾਰਾਂ ਦੇ ਉੱਤੇ, ਪਰ ਜਿਹੜੇ ਕੰਮ ਪੋਜ਼ਿਟਿਵ ਆ ਉਹ ਪੋਜ਼ਿਟਿਵ ਹੋਣੇ ਚਾਹੀਦੇ ਆ। ਉਹਨਾਂ ਨੇ ਇਹ ਕਿਸਾਨ ਯੂਨੀਅਨ ਬਣਾਈ ਸੀ, ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਨਿੱਜੀ ਮਫਾਦ ਫਿਰ ਅੱਗੇ ਆ ਜਾਂਦੇ ਆ। ਫਿਰ ਸਰਕਾਰਾਂ ਆਪਣੇ ਬੰਦੇ ਵੀ ਅੰਦਰ ਫਿੱਟ ਕਰ ਦਿੰਦੀਆਂ। ਹੁਣ ਆਪਣੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਵੀ ਕਈ ਕੈਬਨਿਟ ਮਿਨਿਸਟਰ ਦੇ ਅਹੁਦੇ ਵਰਗੇ ਜਿਹੜੀਆਂ ਸਹੂਲਤਾਂ ਆ ਉਹ ਮਾਣਦੇ ਰਹੇ, ਜਦ ਕਿ ਗੱਲ ਕਿਹਦੀ ਕਰਦੇ ਆ? ਗਰੀਬ ਕਿਸਾਨ ਦੀ। ਉਹਨਾਂ ਦੀ ਜਦੋਂ ਸ਼ਾਹੀ ਸ਼ੌਕਤ ਤੁਸੀਂ ਇਦਾਂ ਦੀਆਂ ਜ਼ਿੰਦਗੀਆਂ ਦੇਖੋਗੇ, ਉਹ ਕਿਉਂ ਇੰਨਾ ਕੁਝ ਦਿੱਤਾ ਜਾ ਰਿਹਾ? ਇਹਦਾ ਮਤਲਬ ਇਹ ਆ ਕਿ ਸਰਕਾਰਾਂ ਦੇ ਉਹਨਾਂ ਤੱਕ ਕੋਈ ਨਾ ਕੋਈ ਲੋੜਾਂ ਆ। ਸਰਕਾਰਾਂ ਮਨ ਚਾਹੇ ਢੰਗ ਦੇ ਨਾਲ ਅੰਦਰ ਜਾ ਕੇ ਮਨਾ ਲੈਂਦੀਆਂ, ਕਿਉਂਕਿ ਐਂਡ ਆਫ ਦਾ ਡੇ ਤਾਂ ਇਸ ਗੱਲ ਦਾ, ਇਸ ਅੰਦੋਲਨ ਦਾ ਸੜਕਾਂ ਦੇ ਉੱਤੇ ਨਹੀਂ ਕੁਝ ਵੀ ਨਿਕਲਣਾ। ਜਿਹੜਾ ਸਿੱਟਾ ਨਿਕਲਣਾ ਆ, ਜੋ ਰਿਜ਼ਲਟ ਨਿਕਲਣਾ, ਉਹ ਤਾਂ ਏਸੀ ਰੂਮ ਦੇ ਅੰਦਰ ਬੈਠ ਕੇ ਗੱਲਬਾਤ ਤੋਂ ਹੀ ਨਿਕਲਣਾ। ਗੱਲਾਂ ਬਾਤਾਂ ਜੋ ਹੋਣੀਆਂ। ਪਰ ਇਹ ਹੈ ਕਿ ਉਹ ਗੱਲਬਾਤ ਦੇ ਵਿੱਚ ਪ੍ਰੈਸ਼ਰ ਕਿੱਦਾਂ ਬਣਾਇਆ ਜਾਵੇ। ਪਹਿਲਾਂ ਕੀ ਹੁੰਦਾ ਸੀ ਕਿ ਸਰਕਾਰਾਂ
ਜੋ ਕਰਦੀਆਂ ਸੀ ਉਹ ਆਗੂਆਂ ਨੂੰ ਮਨਾ ਲੈਂਦੀਆਂ ਸੀ। ਆਪਣੇ ਬੰਦੇ ਪਹਿਲੇ ਟਾਰਗੇਟ ਕੀਤੇ ਹੁੰਦੇ ਸੀ, ਅੰਦਰ ਜਾ ਕੇ ਉਹ ਮਨਾ ਲੈਂਦੇ ਸੀ। ਜਿਹੜਾ ਬੰਦਾ ਕੋਈ ਅਨਾਜਕਾਨੀ ਕਰਦਾ ਹੁੰਦਾ ਸੀ ਉਹਦੀ ਯੂਨੀਅਨ ਨੂੰ ਢਾਹ ਲਾ ਦਿੱਤੀ ਜਾਂਦੀ ਸੀ। ਜਾਣੀ ਕੋਈ ਟੇਢੇ ਮੇਢੇ ਢੰਗ ਕਰਕੇ ਉਹਨੀ ਯੂਨੀਅਨ ਨੂੰ ਤੋੜਿਆ ਜਾਂਦਾ ਸੀ। ਇਹ ਤੋੜ ਮਰੋੜਾ ਕਰਕੇ ਹੀ ਇੰਨੀਆਂ ਜ਼ਿਆਦਾ ਯੂਨੀਅਨ ਜਿਹੜੀਆਂ ਕੋਸ਼ਿਸ਼ ਤਾਂ ਹੁਣ ਵੀ ਬਹੁਤ ਜ਼ਿਆਦਾ ਹੱਥਕੰਡੇ, ਜਿੱਦਾਂ ਆਪਾਂ ਗੱਲ ਕਰ ਰਹੇ ਕਿ ਸਰਕਾਰਾਂ ਵੱਲੋਂ ਹੁਣ ਵੀ ਬਹੁਤ ਜ਼ਿਆਦਾ ਹੱਥਕੰਡੇ ਅਪਣਾਏ ਜਾ ਰਹੇ ਆ। ਪਰ ਇਹ ਸੰਘਰਸ਼ ਦੀ ਵਧੀਆ ਗੱਲ ਇਹੀ ਆ, ਚਾਹੇ ਲੋਕਾਂ ਦਾ ਦਬਾਅ ਬਹੁਤ ਜ਼ਿਆਦਾ, ਲੋਕ ਇਸ ਤਰੀਕੇ ਬਹੁਤ ਜਜ਼ਬਾਤੀ ਤਰੀਕੇ ਨਾਲ ਇਸ ਸੰਘਰਸ਼ ਨਾਲ ਜੁੜੇ ਹੋਏ ਆ, ਲੋਕ ਆਪਣੇ ਹੱਕਾਂ ਲਈ ਸੜਕਾਂ ਤੇ ਬੈਠੇ ਆ। ਤਾਂ ਹੀ ਕਰਕੇ ਮੇਰੇ ਖਿਆਲ ਜਿਹੜੇ ਜਿੰਨੇ ਵੀ ਸਾਡੇ ਆਗੂ ਆ, ਕਿਸਾਨੀ ਆਗੂ ਆ, ਉਹ ਇੱਕ ਦੂਸਰੇ ਨਾਲ ਤਾਲਮੇਲ ਬਣਾ ਕੇ ਨਾਲ ਚੱਲ ਰਹੇ ਆ ਜੀ। ਤੇ ਇਹਦੇ ਨਾਲ ਦਲਜੀਤ ਜੀ, ਜੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਕੁਲਦੀਪ ਕੌਰ ਹੁਣੀ, ਬਰਾੜ, ਵੀਰਪਾਲ ਕੌਰ ਹੁਣੀ ਇਹ ਪ੍ਰੋਗਰਾਮ ਪਸੰਦ ਕਰ ਰਹੇ। ਨਾਲ ਦੀ ਨਾਲ ਜਸਜੀਤ ਸਿੰਘ ਜੱਸ ਹੋਣਾ ਦਾ ਆਈ ਹੈ ਟਿੱਪਣੀ। ਉਹ ਕਹਿੰਦੇ ਕਿ ਜਿਹੜੀ ਸਰਕਾਰ ਹੈ ਉਹ ਸਿਰਫ ਝੂਠ ਵਿਖਾ ਰਹੀ ਆ, ਜਿਹੜਾ ਮੋਦੀ ਆ ਉਹ ਖੁਦ ਅੰਬਾਨੀ ਅਡਾਨੀ ਦਾ ਗੁਲਾਮ ਬਣ ਚੁੱਕਾ ਆ। ਦੇਖੋ ਇਹਦੇ ਵਿੱਚ ਇਹ ਹੈ ਕਿ ਮੈਂ ਪਹਿਲਾਂ ਜਿੱਦਾਂ ਗੱਲ ਕੀਤੀ ਕਿ ਜਦੋਂ ਸਰਕਾਰਾਂ ਕੰਮ ਕਰਦੀਆਂ, ਸਰਕਾਰਾਂ ਨੂੰ ਦੋ ਤਰੀਕੇ ਆ। ਇੱਕ ਤਾਂ ਇਹ ਹੈ ਕਿ ਆਪਣੇ ਦੇਸ਼ ਦੇ ਲੋਕਾਂ ਨੂੰ ਇੰਨਾ ਤੁਸੀਂ ਖੁਸ਼ਹਾਲ ਕਰ ਦਿਓ ਕਿ ਉਹ ਆਪਣੀ ਜ਼ਿੰਦਗੀ ਜੀਣ, ਅਸੀਂ ਹੋਰ ਕਿਸੇ ਦੌੜ ਦੇ ਵਿੱਚ ਨਾ ਪਈਏ। ਇੱਕ ਇਹ ਹੁੰਦਾ ਕਿ ਤੁਸੀਂ ਨੈਸ਼ਨਲ ਲੈਵਲ ਦੇ ਲੀਡਰ ਤੁਸੀਂ ਆਪ ਹੀ ਬਣ ਜਾਣਾ ਆ। ਬਹੁਤ ਸਾਰੇ ਇਦਾਂ ਦੇ ਲੀਡਰ ਹੈਗੇ ਆ ਜਿਨ੍ਹਾਂ ਨੂੰ ਉੱਥੇ ਦੇ ਲੋਕ ਬਹੁਤ ਜ਼ਿਆਦਾ ਮਾਨਤਾ ਦਿੰਦੇ ਆ, ਕੌਮੀ ਲੀਡਰ ਉਹਨਾਂ ਨੂੰ ਮੰਨਿਆ ਜਾਂਦਾ। ਕੁਝ ਲੀਡਰ ਇਸ ਦੌੜ ਦੇ ਵਿੱਚ ਪੈ ਜਾਂਦੇ ਆ ਵੀ ਸਾਡੇ ਲੋਕਾਂ ਦਾ ਕੋਈ ਗੱਲ ਨਹੀਂ, ਮੈਂ ਇੱਥੇ ਤਾਂ ਜਿੱਤਿਆ ਹੀ ਆ, ਮੈਂ ਇਹਨਾਂ ਦਾ ਲੀਡਰ ਤਾਂ ਹੈਗਾ ਹੀ ਆ, ਮੈਂ ਇੰਟਰਨੈਸ਼ਨਲ ਲੀਡਰ ਬਣਨਾ। ਟਰੰਪ ਕਿਉਂ ਫੇਲ ਹੋਇਆ? ਟਰੰਪ ਨੂੰ ਅਮਰੀਕਾ ਦੇ ਲੋਕਾਂ ਦੇ ਨਾਲੋਂ ਇਸ ਗੱਲ ਦਾ ਜ਼ਿਆਦਾ ਫਿਕਰ ਸੀ ਕਿ ਮੈਂ ਨੋਬਲ ਪ੍ਰਾਈਜ਼ ਕਿੱਦਾਂ ਜਿੱਤਣਾ, ਮੈਂ ਦੁਨੀਆ ਦਾ ਲੀਡਰ ਕਿੱਦਾਂ ਬਣਨਾ, ਮੈਂ ਦੁਨੀਆ ਦਾ ਬੌਸ ਕਿੱਦਾਂ ਬਣਨਾ। ਪਰ ਹੁਣ ਇਹ ਸਾਰੇ ਦੁਨੀਆ ਦੇ ਵਿੱਚ ਲੋਕ ਇੰਨੇ, ਸਾਰੇ ਦੇਸ਼ ਵੀ ਇੰਨੇ ਤਾਕਤਵਰ ਹੋ ਚੁੱਕੇ ਆ, ਹੁਣ ਕੋਈ ਕਿਸੇ ਦੀ ਈਨ ਨਹੀਂ ਚੱਲਦਾ। ਇਹ ਪਹਿਲਾਂ ਹੁੰਦਾ ਸੀ ਕਿ ਦੇਸ਼ਾਂ ਨੂੰ ਵੀ ਇੱਕ ਦੂਜੇ ਦੇ ਉੱਤੇ ਬਹੁਤ ਲੋੜਾਂ ਸੀ, ਪਰ ਹੁਣ ਜਿੰਨੀ ਇੱਕ ਦੇਸ਼ ਨੂੰ ਲੋੜ ਆ, ਦੂਜੇ ਨੂੰ ਵੀ ਉਨੀ ਜ਼ਿਆਦਾ ਜ਼ਰੂਰਤ ਹੈ। ਜੇ ਅੱਜ ਕਿਸੇ ਨੇ ਚਾਈਨਾ ਤੋਂ ਸਮਾਨ ਲੈਣਾ ਆ, ਚਾਈਨਾ ਨੂੰ ਵੀ ਕੋਈ ਦੇਸ਼ ਚਾਹੀਦਾ ਜਿੱਥੇ ਉਹਨੇ ਆਪਣਾ ਸਮਾਨ ਵੇਚਣਾ। ਇਸ ਕਰਕੇ ਇਹ ਹੁਣ ਮੋਦੀ ਸਾਹਿਬ ਦੀ ਵੀ ਦੌੜ ਸ਼ਾਇਦ ਇੰਟਰਨੈਸ਼ਨਲ ਲੀਡਰ ਬਣਨ ਦੀ ਹੋ ਗਈ ਸੀ। ਇਹਨਾਂ ਨੂੰ ਆਪਣੇ ਜਾਂ ਇੰਡੀਆ ਦੇ ਜਿਹੜੇ ਲੋਕ ਨੇ, ਲੋਕਲ ਨੇ, ਉਹਨਾਂ ਦੇ ਹਿੱਤਾਂ ਦੇ ਨਾਲ ਉਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਗਲੋਬਲੀ ਪੱਧਰ ਦੇ ਉੱਤੇ ਮੈਂ ਇੰਡੀਆ ਦਾ ਲੀਡਰ ਕਿੱਦਾਂ ਬਣਨਾ। ਹੁਣ ਕਰੋਨਾ ਦੇ ਵਿੱਚ ਵੀ ਇੱਦਾਂ ਹੀ ਸੀ। ਕਰੋਨਾ ਦੇ ਵਿੱਚ WHO ਨੇ ਵੀ ਤਾਰੀਫ ਇਹਨਾਂ ਦੀ ਕੀਤੀ, ਨੋ ਡਾਊਟ ਕਿ ਪਹਿਲਾ ਕੰਮ ਇੱਦਾਂ ਕੀਤਾ। ਹੁਣ ਇੰਨੇ ਵੱਡੇ ਜਿਹੜੇ ਕਹਿ ਲਓ ਕਿ ਬਾਰ-ਬਾਰ ਕੋਸ਼ਿਸ਼ਾਂ ਕਰਨੀਆਂ, ਚਾਹੇ ਨੋਟਬੰਦੀ ਦੀ ਗੱਲ ਕਰ ਲਓ, GST ਦੀ ਗੱਲ ਕਰ ਲਓ, ਉਹਦੇ ਵਿੱਚ ਕੋਈ ਪਹਿਲਾਂ ਵਿਚਾਰੇ ਨਹੀਂ ਕੀਤੀ ਜਾਂਦੀ, ਜ਼ਮੀਨੀ ਪੱਧਰ ਦੇ ਉੱਤੇ ਕੰਮੇ ਨਹੀਂ ਕੀਤਾ ਜਾਂਦਾ। ਕਰੋਨਾ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਲੋਕਾਂ ਨੂੰ ਕਿੰਨਿਆਂ ਨੂੰ ਜਾਨਾਂ ਗਵਾਉਣੀਆਂ ਪਈਆਂ, ਕਿੰਨਾ ਜ਼ਿਆਦਾ ਨੁਕਸਾਨ ਸੋਸ਼ਲੀ ਵੀ ਹੋਇਆ, ਇਕਨੋਮਿਕਲੀ ਵੀ ਹੋਇਆ। ਇਹ ਹਰ ਤਰ੍ਹਾਂ ਦਾ ਨੁਕਸਾਨ ਉੱਥੇ ਹੋਇਆ, ਲੋਕਾਂ ਦੀਆਂ ਜੀਵਨ ਅਜੇ ਤੱਕ ਉਹ ਰੇਲ ਦੇ ਉੱਤੇ ਨਹੀਂ ਆਏ। ਹੁਣ ਸੇਮ ਚੀਜ਼ ਇਹ ਹੈ ਕਿ ਜਦੋਂ ਤੁਹਾਡਾ ਟਾਰਗੇਟ ਇਹ ਹੋ ਜਾਵੇ ਕਿ ਮੈਨੂੰ ਇਹ ਨਹੀਂ ਫਿਕਰ ਕਿ ਬੰਦੇ ਨੂੰ ਰੋਟੀ ਮਿਲਦੀ ਆ ਕਿ ਨਹੀਂ, ਮੈਂ ਇੰਡੀਆ ਨੂੰ ਇਸ ਗੱਲ ਦਾ ਬਣਾਉਣਾ ਕਿ ਮੈਂ 5 ਟ੍ਰਿਲੀਅਨ ਦੀ ਮੈਂ ਇਕਨੋਮੀ ਬਣਾ ਕੇ ਗਿਆ, ਮੇਰਾ ਦੇਸ਼ ਐਡੇ ਦੇਸ਼ਾਂ ਦੇ ਵਿੱਚੋਂ 99 ਨੰਬਰ ਦੇ ਉੱਤੇ ਇਕਨੋਮੀ ਦੇ ਪੱਖੋਂ। ਪਰ ਮਾਫ ਕਰਨਾ ਦਲਜੀਤ ਜੀ, ਮੈਂ ਇਸ ਗੱਲ ਨਾਲ ਮੈਂ ਤਾਂ ਸਹਿਮਤ ਨਹੀਂ ਹੈਗਾ। ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਮੋਦੀ ਸਾਹਿਬ ਦੀ ਇਹ ਕੋਸ਼ਿਸ਼ ਜ਼ਰੂਰ ਰਹੀ ਹੋਊਗੀ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇਹਦੇ ਵਿੱਚ ਕਿਸੇ ਵੀ ਹੱਦ ਤੱਕ ਕਾਮਯਾਬ ਹੋਏ ਆ। ਜਿਸ ਹਾਲਾਤ ਤੱਕ ਜੋ ਸਾਡੀ ਕਰੰਸੀ ਦਾ ਜਾਂ ਭਾਰਤ ਦੀ ਵਿੱਤੀ ਤੌਰ ਤੇ ਹਾਲਾਤ ਹੋ ਗਿਆ, ਜਿੱਦਾਂ ਤੁਸੀਂ ਗੱਲ ਕੀਤੀ ਕਿ ਜਦੋਂ ਨੋਟਬੰਦੀ ਹੋਈ ਕਿੰਨਿਆਂ ਲੋਕਾਂ ਨੇ ਲਾਈਨਾਂ 'ਚ ਖਲੋ ਕੇ ਆਪਣੀਆਂ ਜਾਨਾਂ ਗਵਾਈਆਂ। ਹੁਣ ਜੋ ਕਰੋਨਾ ਵੇਲੇ ਉਹਨਾਂ ਨੇ ਸਿਰਫ ਇੱਕ ਜਿੱਦਾਂ ਰਾਤ ਨੂੰ ਐਲਾਨ ਕਰਤਾ ਕਿ ਤਾਲਾਬੰਦੀ ਕਰ ਦਿੱਤੀ ਜਾਊਗੀ, ਪਰ ਉਸ ਤੋਂ ਬਾਅਦ ਕੋਈ ਜਿਹੜਾ ਰੋਡ ਮੈਪ ਤਿਆਰ ਨਹੀਂ ਕੀਤਾ, ਕੋਈ ਹੈਲਥ ਸਿਸਟਮ ਵੱਲ ਧਿਆਨ ਨਹੀਂ ਦਿੱਤਾ। ਪਰ ਸਿਰਫ ਉਹ ਗੱਲਾਂ ਬਾਤਾਂ ਹੀ ਕਹਿਣਾ ਕਿ ਮੈਂ ਆਪਣੇ ਦੇਸ਼ ਨੂੰ ਜਿਹੜਾ ਵਰਲਡ ਲੈਵਲ ਤੇ ਪ੍ਰਮੋਟ ਕਰਨਾ ਹੈ, ਉਹ ਸਿਰਫ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੁੰਦਾ। ਤੇ ਨਾਲ ਦੀ ਨਾਲ ਮੇਰੇ ਖਿਆਲ ਜੇ ਪ੍ਰਮੋਟ ਵੀ ਕਰਨਾ ਤਾਂ ਆਪਣੇ ਲੋਕਾਂ ਦਾ ਧਿਆਨ ਧਰਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਉਹ ਜਿਹੜੇ ਹੁਣ ਇਸ ਵੇਲੇ ਲੋਕ ਦਿੱਲੀ ਦੇ ਬਰੂਹਾਂ ਤੇ ਬੈਠੇ ਆ, ਮੇਰੇ ਖਿਆਲ ਉਹ ਚੇਤਾ ਜ਼ਰੂਰ ਮੋਦੀ ਸਾਹਿਬ ਨੂੰ ਕਰਾ ਦੇਣਗੇ। ਦੇਖੋ ਇਹ ਜਿਹੜਾ ਸਬਕ ਹੈ ਇਹ ਤਾਂ ਅਟਲ ਬਿਹਾਰੀ ਵਾਜਪੇਈ ਹੁਣਾਂ ਨੇ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ, ਨਰਿੰਦਰ ਮੋਦੀ ਹੁਣੀ ਵੀ ਨਾਲੇ ਕੁਰਸੀ ਢਾਹ ਕੇ ਬੈਠੇ ਸੀ। ਇਹ ਉਦੋਂ ਉਸ ਵੇਲੇ ਮੁੱਖ ਮੰਤਰੀ ਹੁੰਦੇ ਸੀ। ਉਹ ਤੁਸੀਂ ਦੇਖ ਸਕਦੇ ਹੋ YouTube ਦੇ ਉੱਤੇ ਅਜੇ ਤੱਕ ਪਈ ਆ ਕਲਿੱਪ। ਉਹਦੇ ਵਿੱਚ ਅਟਲ ਬਿਹਾਰੀ ਵਾਜਪੇਈ ਨੋ ਡਾਊਟ ਕਿ ਉਹ ਇੱਕ ਦੇਖੋ ਹਰ ਇੱਕ ਬੰਦੇ ਦਾ, ਤੁਸੀਂ ਹਿੰਦੂ ਸਿੱਖ ਹੋ ਜਾਂ ਮੈਂ ਸਿੱਖ ਹਾਂ, ਸਾਡਾ ਇੱਕ ਭਾਵਨਾ ਆ ਸਿੱਖੀਜ਼ਮ ਦੇ ਨਾਲ ਹੀ। ਬਿਲਕੁਲ ਹਰ ਬੰਦੇ ਦਾ ਇਹ ਇਸ਼ੂ ਆ, ਇਹਦੇ ਉੱਤੇ ਆਪਾਂ ਬਾਅਦ ਵਿੱਚ ਗੱਲ ਕਰ ਸਕਦੇ ਹਾਂ। ਪਰ ਅਟਲ ਬਿਹਾਰੀ ਵਾਜਪੇਈ ਨੇ ਇਹ ਕਿਹਾ ਸੀ ਕਿ ਇੱਕ ਜਿਹੜਾ ਸ਼ਾਸਕ ਆ ਉਹਦੇ ਲਈ ਪ੍ਰਜਾ ਜਿਹੜੀ ਆ ਡਿਫਰੈਂਟ ਨਹੀਂ ਹੁੰਦੀ। ਬਿਲਕੁਲ ਉਹਦੇ ਲਈ ਮੁਸਲਮਾਨ ਵੱਖਰਾ ਨਹੀਂ, ਉਹਦੇ ਲਈ ਹਿੰਦੂ ਵੱਖਰਾ ਨਹੀਂ, ਉਹਦੇ ਲਈ ਸਾਰੇ ਬਰਾਬਰ ਹੈ। ਇਹ 2002 ਦੇ ਵਿੱਚ ਗੋਧਰਾ ਕਾਂਡ ਵੇਲੇ
ਇਹ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਬਰਾਬਰ ਇੱਕ ਅੱਖ ਦੇ ਨਾਲ ਸ਼ਾਸਕ ਨੂੰ ਦੇਖਣਾ ਚਾਹੀਦਾ। ਇਹ ਡਜ਼ਨਟ ਮੈਟਰ। ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਕਿਉਂ ਐਗਜ਼ਾਮਪਲ ਦਿੰਨੇ ਆ ਕਿ ਸਿੱਖ ਹੋਣ ਦੇ ਬਾਵਜੂਦ ਹਿੰਦੂ ਲੋਕ ਵੀ ਇੰਨਾ ਹੀ ਜ਼ਿਆਦਾ ਪਿਆਰ ਕਰਦੇ ਸੀ, ਮੁਸਲਮਾਨ ਜਿਹੜੇ ਆ ਉਹ ਵੀ ਇੰਨਾ ਹੀ ਜ਼ਿਆਦਾ ਪਿਆਰ ਕਰਦੇ ਸੀ। ਪਰ ਜਦੋਂ ਤੁਸੀਂ ਕਿਸੇ ਖਾਸ ਹਿੱਤਾਂ ਦੇ ਨਾਲ ਜੁੜ ਜਾਂਦੇ ਆ, ਖਾਸ ਤੌਰ ਤੇ ਸ਼ਾਸਕ, ਉਹ ਉਸ ਵੇਲੇ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਂਦਾ, ਬਹੁਤ ਜ਼ਿਆਦਾ ਉਹਦੀ ਬੱਲੇ ਬੱਲੇ ਹੋ ਜਾਂਦੀ ਹੈ। ਹਿਟਲਰ ਦੀ ਬਹੁਤ ਬੱਲੇ ਬੱਲੇ ਹੋਈ ਸੀ। ਪਰ ਇਤਿਹਾਸ ਫਿਰ ਉਹਦੇ ਵਿੱਚ ਕਿੱਦਾਂ ਤੁਹਾਡਾ ਬਾਅਦ ਵਿੱਚ ਲੇਖ ਲਿਖੇ ਜਾਣੇ ਆ, ਸਾਡੇ ਬੱਚਿਆਂ ਨੇ ਲਿਖਣੇ ਆ ਕਲਾਸਾਂ ਦੇ ਵਿੱਚ, ਉਹਦੇ ਵਿੱਚ ਫਿਰ ਸਾਰਾ ਮੁਲਾਂਕਣ ਲਾਈਫ ਦਾ ਹੁੰਦਾ। ਅਜੇ ਤਾਂ ਬੰਦਾ ਜੀਂਦਾ ਬੰਦਾ ਤਾਂ ਅਧੂਰਾ, ਜਦੋਂ ਮਰਦਾ ਬੰਦਾ ਪੂਰਾ ਉਦੋਂ ਹੁੰਦਾ, ਫਿਰ ਉਹਦਾ ਮੁਲਾਂਕਣ ਹੁੰਦਾ ਕਿ ਮੈਂ ਕੀ ਕੀਤਾ। ਤੇ ਉਹ ਮੁਲਾਂਕਣ ਦਾ ਜ਼ਰੂਰ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ। ਇਸ ਕਰਕੇ ਸਭ ਤੋਂ ਪਹਿਲਾਂ ਉਹ ਲੋਕ ਜਿਹੜੇ ਕਿ ਮਥਾਜ ਨੇ, ਉਹਨਾਂ ਦੀਆਂ ਜਿਹੜੀਆਂ ਬੇਸਿਕ, ਸਾਡਾ ਸੰਵਿਧਾਨ ਵੀ ਇਹੀ ਕਹਿੰਦਾ ਕਿ ਪਹਿਲਾਂ ਸਾਨੂੰ ਇਹ ਅਧਿਕਾਰ ਕਿ ਸਾਨੂੰ ਸਾਫ਼ ਪਾਣੀ ਦਿਓ, ਸਾਫ਼ ਹਵਾ ਦਿਓ, ਸਾਫ਼ ਰੋਟੀ ਪਾਣੀ ਦਿਓ, ਸਾਫ਼ ਹੈਲਥ ਸਿਸਟਮ ਦਿਓ, ਸਾਫ਼ ਐਜੂਕੇਸ਼ਨ ਦਿਓ। ਇਹ ਸਾਡਾ ਸੰਵਿਧਾਨ, ਸਾਡੇ ਰਾਈਟਸ ਆ। ਲੋਕਾਂ ਨੂੰ ਜਿਹੜੀ ਇਹ ਦਲਜੀਤ ਜੀ ਹਵਾਈ ਸਫ਼ਰ ਨਹੀਂ ਚਾਹੀਦਾ, ਲੋਕਾਂ ਨੂੰ ਜਹਾਜ਼ ਦਾ ਝੂਟਰ ਨਹੀਂ ਚਾਹੀਦਾ, ਲੋਕਾਂ ਨੂੰ ਆਪਣੀ ਥਾਲੀ 'ਚ ਰੋਟੀ ਚਾਹੀਦੀ ਹੈ, ਲੋਕਾਂ ਨੂੰ ਆਪਣੀ ਬਿਮਾਰ ਮਾਂ ਲਈ ਜਿਹੜੀ ਆ ਦਵਾਈ ਚਾਹੀਦੀ ਆ। ਸੋ ਜਿਹੜੀ ਬੇਸਿਕ ਨੀਡਸ ਆ ਉਹ ਮੇਰੇ ਖਿਆਲ ਪਹਿਲਾਂ ਸਰਕਾਰਾਂ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ, ਰੈਦਰ ਦੈਨ ਕਿ ਇਹ ਚੀਜ਼ਾਂ ਗੱਲੀ ਬਾਤੀ ਕਰਨਾ ਕਿ ਮੈਂ ਆਪਣੀ 5 ਟ੍ਰਿਲੀਅਨ ਦੀ ਇਕਨੋਮੀ ਬਣਾ ਦੇਣੀ ਆ। ਇੱਥੇ ਮੈਂ ਜਸਜੀਤ ਸਿੰਘ ਜੱਸ ਹੋਣਾ ਦੀ ਜਿਹੜੀ ਟਿੱਪਣੀ ਜ਼ਰੂਰ ਲੈਣੀ ਚਾਹੂੰਗਾ। ਉਹਨਾਂ ਨੇ ਕਿਹਾ ਕਿ ਅੱਜ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਬੰਬ ਰੱਖਣ ਦੀ ਕੋਸ਼ਿਸ਼ ਕੀਤੀ ਗਈ ਵਿਦਰੋਹ ਨੂੰ ਭੜਕਾਉਣ ਦੇ ਲਈ। ਇਹ ਮੈਨੂੰ ਨਹੀਂ ਪਤਾ ਕਿ ਇਹ ਖਬਰ ਕਿੰਨੀ ਸੱਚੀ ਹੈ, ਹੁਣ ਸਾਡੇ ਤੱਕ ਪਹੁੰਚੀ ਹੈ, ਪਰ ਮੇਰੇ ਖਿਆਲ ਨਾਲ ਜੇ ਇਹ ਗੱਲ ਸੱਚੀ ਹੈ ਤਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਸੰਘਰਸ਼ ਦੀ ਚੜ੍ਹਦੀ ਕਲਾ ਆ ਉਹ ਕਈਆਂ ਨੂੰ ਢਿੱਡੀ ਪੀੜਾ ਪਾ ਰਹੀ ਆ, ਜਿਹੜੇ ਉਹ ਕਈਆਂ ਨੂੰ ਹਜਮ ਨਹੀਂ ਹੋ ਰਹੀ। ਤੇ ਮੇਰੇ ਖਿਆਲ ਜਿਹੜੀ ਸੰਘਰਸ਼ ਨੂੰ ਢਾਹ ਲਾਉਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਦੇਖੋ ਉਹਦੇ ਵਿੱਚ ਕਿਸਾਨ ਵੈਸੇ ਜਿਹੜੀਆਂ ਯੂਨੀਅਨਸ ਹੈਗੀਆਂ ਆ, ਉਹਨਾਂ ਨੇ ਆਪਣੇ ਬੰਦੇ ਪਹਿਲਾਂ ਹੀ ਇੱਕ ਪਹਿਰੇਦਾਰ ਦੇ ਤੌਰ ਦੇ ਉੱਤੇ ਖਾਸ ਅਪੁਆਇੰਟਮੈਂਟ ਕੀਤੀ ਹੋਈ ਆ। ਆਪਣੇ IndozTv ਦੇ ਵੀ ਲਾਈਵ ਦੱਸ ਰਹੇ ਗਵਰਨਰ ਸਾਹਿਬ ਹੁਣੀ ਵੀ ਕਿ ਉਹ ਸਪੈਸ਼ਲ ਇਸੇ ਚੀਜ਼ ਦੇ ਉੱਤੇ ਦੇਖ ਰਹੇ ਆ। ਇੱਕ ਤਾਂ ਇਸ ਗੱਲ ਦਾ ਖਿਆਲ ਰੱਖਿਆ ਜਾ ਰਿਹਾ ਕਿ ਜਿੱਦਾਂ ਪਹਿਲਾਂ ਖਾਲਿਸਤਾਨ ਦਾ ਇਹ ਇੱਕ ਪ੍ਰਚਾਰ ਕੀਤਾ ਜਾ ਰਿਹਾ ਆ, ਖਾਸ ਤੌਰ ਤੇ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਇੰਡੀਆ ਦਾ, ਬਈ ਇਹ ਖਾਲਿਸਤਾਨੀ ਨੇ ਲੋਕ। ਇਸ ਗੱਲ ਤੋਂ ਸਭ ਤੋਂ ਜ਼ਿਆਦਾ ਕੋਸ਼ਿਸ਼ ਪਹਿਲਾਂ ਹੀ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਕੋਈ ਨਾਰਾ ਨਹੀਂ ਮਾਰਨਾ। ਜਦੋਂ ਕੋਈ ਨਾਰਾ ਲਾਉਣਾ ਉਹ ਕਿਸਾਨ ਯੂਨੀਅਨ ਦਾ ਲਾਉਣਾ। ਕਿਸਾਨ ਯੂਨੀਅਨ ਵੀ ਤੁਹਾਡੀ ਰਾਜੇਵਾਲ ਹੋ ਸਕਦੀ ਆ, ਉਗਰਾਹਾਂ ਹੋ ਸਕਦੀ ਆ, ਹੋਰ ਹੋ ਸਕਦੀ ਆ, ਪਰ ਤੁਸੀਂ ਕਿਸਾਨ ਯੂਨੀਅਨ ਕਹਿਣਾ, ਇੱਕ ਸਾਂਝਾ ਨਾਮ ਕਿਸਾਨ ਮਜ਼ਦੂਰ ਏਕਤਾ, ਇਹ ਨਾਰੇ ਲਾਉਣੇ ਆ ਤਾਂ ਕਿ ਸਾਡੇ ਵਿੱਚ ਕਿਸੇ ਤਰ੍ਹਾਂ ਦਾ ਮਤਭੇਦ ਨਾ ਦਿਸੇ, ਉਹਨਾਂ ਨੂੰ ਕਹਿਣ ਦਾ ਮੌਕਾ ਨਾ ਮਿਲੇ। ਜਿੱਦਾਂ ਪਰ ਪਹਿਲਾਂ ਦੱਸਿਆ ਕਿ ਉਹਨਾਂ ਨੇ ਹੁਣ ਢਾਹ ਲਾਉਣ ਦੀ ਕੋਸ਼ਿਸ਼ ਕਰਨੀ ਆ, ਕਿਉਂਕਿ ਸਰਕਾਰਾਂ ਦੇ ਨਾਲ ਟੱਕਰ ਲੈਣੀ ਸੌਖੀ ਨਹੀਂ ਹੁੰਦੀ। ਇੱਥੇ ਤਾਂ ਗਦਰ ਲਹਿਰ ਵਰਗੇ ਜਿਹੜੇ ਪ੍ਰੋਗਰਾਮ ਆ ਫੇਲ ਹੋ ਗਏ, ਕਿਉਂਕਿ ਉਹਦੇ ਵਿੱਚ ਆਪਣੇ ਬੰਦੇ ਵੀ ਉਹਨਾਂ ਦੇ ਵਿੱਚ ਬਹਿ ਜਾਂਦੇ ਹੁੰਦੇ ਆ, ਗਦਾਰ ਬਣ ਜਾਂਦੇ ਹੁੰਦੇ ਆ। ਬਿਲਕੁਲ ਇਸ ਤਰੀਕੇ ਦੀ ਸਥਿਤੀ ਹੋ ਜਾਂਦੀ ਆ। ਪਰ ਜੇ ਇਸ ਤਰੀਕੇ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਪੰਜਾਬ ਦੇ ਲੋਕ ਇਸ ਵੇਲੇ ਜੁੜੇ ਹੋਏ ਆ, ਹਰਿਆਣਾ ਦੇ ਲੋਕ ਜੁੜੇ ਹੋਏ ਆ, ਈਵਨ ਕਿ ਦਿੱਲੀ ਦੇ ਲੋਕਾਂ ਨੇ ਵੀ ਆਪਣੀਆਂ ਬਰੂਹਾਂ ਖੋਲ੍ਹ ਦਿੱਤੀਆਂ, ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਨੇ, ਉਦੋਂ ਲੱਗਦਾ ਆ ਕਿ ਹੁਣ ਬਹੁਤ ਔਖਾ ਆ ਭਾਰਤ ਸਰਕਾਰ ਦੇ ਲਈ ਟਾਰਗੇਟ ਕਰਨਾ। ਇੱਥੇ ਦਲਜੀਤ ਜੀ ਤੁਸੀਂ ਗੱਲ ਕੀਤੀ ਕਿ ਮੀਡੀਆ, ਮੈਂ ਮੀਡੀਆ ਦੀ ਵੀ ਗੱਲ ਕਰਨੀ ਚਾਹੂੰਗਾ। ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਆ ਜਿਹੜਾ ਉਹ ਜਿਹਦੇ ਲਈ ਅਕਸਰ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਗੋਦੀ ਮੀਡੀਆ। ਮੈਂ ਵੀ ਅੱਜ ਜਿਹੜਾ ਗੋਦੀ ਮੀਡੀਆ ਹੀ ਵਰਤੂੰਗਾ, ਕਿਉਂਕਿ ਜਿਹੜਾ ਉਹ ਗੋਦੀ ਮੀਡੀਆ ਆ ਉਹ ਜਿਹੜੇ ਜਰਨਲਿਜ਼ਮ ਦਾ ਮੇਰੇ ਖਿਆਲ ਜਿਹੜਾ ਮੰਤਵ ਹੈ ਅਸਲੀ ਉਹ ਭੁੱਲ ਗਿਆ। ਉਹ ਕਿਤੇ ਨਾ ਕਿਤੇ ਸਿਰਫ ਇੱਕ ਪੱਖ ਦੀ ਗੱਲ ਕਰ ਰਿਹਾ ਤੇ ਉਹਦਾ ਬਹੁਤ ਪੂਰਾ ਜ਼ੋਰ ਲੱਗਾ ਹੋਇਆ ਕਿ ਇਸ ਸੰਘਰਸ਼ ਨੂੰ ਕਿਸੇ ਤਰੀਕੇ ਨਾਲ ਢਾਹ ਲਾਈ ਜਾਵੇ। ਕਦੀ ਤਾਂ ਉਹ ਇਸ ਸੰਘਰਸ਼ ਨੂੰ ਖਾਲਿਸਤਾਨ ਨਾਲ ਜੋੜ ਦਿੰਦਾ, ਕਦੀ ਉਹ ਫੰਡਾਂ ਦੇ ਰੌਲਾ ਪਾਉਣ ਲੱਗ ਪੈਂਦਾ ਕਿ ਇਹ ਜਿਹੜੇ ਫੰਡ ਆ ਇਹ ਕਿੱਥੋਂ ਆ ਰਹੇ ਆ, ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਫੰਡ ਇਹ ਆ ਕਿ ਜੇ ਅਸੀਂ ਦਿੱਲੀ ਤੋਂ ਟਰੈਕਟਰ ਟਰਾਲੀਆਂ ਤੇ ਗਏ ਆ, ਬਿਲਕੁਲ ਜੇ ਟਰੈਕਟਰ ਲੈ ਕੇ ਜਾਂਦੇ ਆ ਤਾਂ ਮੈਨੂੰ ਲੱਗਦਾ ਵੀ 8 ਤੋਂ ਲੈ ਕੇ 10,000 ਤੱਕ ਦਾ ਡੀਜ਼ਲ ਲੱਗ ਜਾਂਦਾ ਦਿੱਲੀ ਤੋਂ ਆਉਣ ਜਾਣ ਦਾ। ਫਿਰ ਉੱਥੇ ਰੋਟੀ ਆ। ਪਰ ਇਹ ਜ਼ਰੂਰ ਹੈਗਾ ਕਿ ਪੰਜਾਬ ਦੀ ਜਿਹੜੀ ਇਕੋਨਮੀ ਦੇ ਤੌਰ ਦੇ ਉੱਤੇ ਦੇਖੀਏ ਬਾਕੀ ਦੇਸ਼ ਦੇ ਕਿਸਾਨਾਂ ਨਾਲੋਂ ਖੁਸ਼ਹਾਲ ਆ। ਇਸੇ ਕਰਕੇ ਸਭ ਤੋਂ ਸਿੱਧਾ ਪ੍ਰਭਾਵ ਵੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੈਣਾ, ਇਸੇ ਕਰਕੇ ਜ਼ਿਆਦਾ ਵਿਰੋਧ ਆ। ਦੂਜਾ ਇਹ ਆ ਕਿ NRI ਵੀਰ ਵੀ ਸਪੋਰਟ ਕਰ ਰਹੇ ਆ ਇਸ ਗੱਲ ਦੇ ਲਈ, ਹਰ ਵੀਰ ਕਰ ਰਿਹਾ ਸਪੋਰਟ। ਈਵਨ ਕਿ ਸਾਡੇ ਅੱਜ ਪਿੰਡ ਦੀ ਗੱਲ ਕਰ ਲਈ, ਹਰ ਪਿੰਡ ਦੇ ਹਰ ਬੰਦਾ ਇਸ ਗੱਲ ਦੀ ਐਗਜ਼ਾਮਪਲ ਦੇ ਸਕਦਾ ਕਿ ਸਾਡੇ ਪਿੰਡ ਤੋਂ ਇੰਨੇ ਗਏ, ਸਾਡੇ ਪਿੰਡ ਪਿੰਨੀਆਂ ਅੱਜ ਰਾਤੀ ਬੱਚੇ ਜਿਹੜੇ ਤਿਆਰ ਕਰ ਰਹੇ ਸੀ ਨੌਜਵਾਨ, ਉੱਥੋਂ ਟਰਾਲੀਆਂ ਕਿੱਡੀ ਦੂਰ ਆ 400 ਕਿਲੋਮੀਟਰ ਤੱਕ, ਜਿਹੜੀ ਟਰਾਲੀ ਦੇ ਉੱਤੇ ਟਰੈਕਟਰ ਦੇ ਉੱਤੇ ਲੈ ਕੇ ਜਾਣਾ। ਤੇ ਉਹਦੇ ਲਈ ਪੈਸਾ ਜਦੋਂ ਅਸੀਂ ਪੁੱਛੀਦਾ ਪੈਸਾ ਕਿੱਦਾਂ, ਉਹ ਕਹਿੰਦੇ ਜੀ ਅਸੀਂ ਘਰ ਭਾਰਤੀ 100 ਰੁਪਈਆ 200 ਰੁਪਈਆ ਜਿੰਨੀ ਕਿਸੇ ਦੀ ਗੁੰਜਾਇਸ਼ ਆ, ਕਈਆਂ ਨੇ 10,000 ਰੁਪਇਆ ਵੀ ਦਿੱਤਾ। ਉਹ ਕਹਿੰਦੇ ਵੀ ਦੇਖੋ ਇਹ ਜਦੋਂ ਸੇਵਾ ਭਾਵਨਾ ਜਿਹੜੀ ਪੰਜਾਬੀਆਂ ਦੇ ਵਿੱਚ ਆ, ਸ਼ਾਇਦ ਇਸ ਗੋਦੀ ਮੀਡੀਆ ਨੂੰ ਇਹਦਾ ਉਹ ਮੁਲਾਂਕਣ ਕਰ ਰਿਹਾ ਹੋਰਾਂ ਸਟੇਟਾਂ ਦੇ ਨਾਲ, ਉਹ ਕਰ ਰਿਹਾ ਆ ਮੁਲਾਂਕਣ ਵੀ ਬਿਹਾਰ ਦੇ ਨਾਲ ਕਿ ਜਿਹੜਾ ਸਭ ਤੋਂ ਪਹਿਲਾ ਸਟੇਟ ਸੀ ਜਿੱਥੇ ਇਹ ਕਾਨੂੰਨ ਪਹਿਲਾਂ ਲਾਗੂ ਕਰ ਦਿੱਤੇ, ਕਿਸੇ ਨੇ ਮੂੰਹ ਹੀ ਨਾ ਕੀਤੀ।
ਇਹ ਪੰਜਾਬ ਆ, ਪੰਜਾਬ ਦੇ ਲੋਕਾਂ ਦੇ ਵਿੱਚ ਜਦੋਂ ਇਦਾਂ ਦਾ ਲੱਗਦਾ ਆ, ਉੱਥੇ ਤਾਂ ਹੁਣ ਤੁਸੀਂ ਦੇਖੋ ਕਿ ਸਿੱਖ ਜਥੇਬੰਦੀਆਂ, ਚਾਹੇ ਨਿਹੰਗ ਦਲੀਏ, ਚਾਹੇ ਕਾਰ ਸੇਵਾ ਵਾਲੇ, ਸਾਰੇ ਹੀ ਉੱਥੇ ਆਪਣਾ ਆਪਣਾ ਹਿੱਸਾ ਪਾ ਰਹੇ ਆ। ਸਾਰੇ ਕੋਈ ਲੰਗਰ ਲੈ ਕੇ ਗਿਆ ਹੋਇਆ ਆ, ਕੋਈ ਉਹਨਾਂ ਦੇ ਕੱਪੜੇ ਲੈ ਕੇ ਗਿਆ ਹੋਇਆ ਆ, ਕੋਈ ਉੱਥੇ ਵੈਸੇ ਆਵਾਜਾਈ ਦਾ ਪ੍ਰਬੰਧ ਸੁਚਾਰੂ ਕਰਨ ਦੇ ਲਈ, ਹੋਰ ਸਮੱਸਿਆਵਾਂ ਕਿੰਨੀਆਂ ਹੁੰਦੀਆਂ, ਉਹ ਸਾਰੇ ਮਿਲ ਜੁਲ ਕੇ ਕੰਮ ਉੱਥੇ ਕਰ ਰਹੇ ਆ। ਇਸ ਕਰਕੇ ਗੋਦੀ ਮੀਡੀਆ ਸ਼ਾਇਦ ਉਹ ਪ੍ਰਭਾਵ ਇਹ ਦੇ ਰਿਹਾ ਵੀ ਸ਼ਾਇਦ ਕੋਈ ਇੱਕ ਸਿਸਟਮ ਹੈਗਾ, ਪਰ ਜਿੱਥੇ ਤੱਕ ਅਜੇ ਤੱਕ ਲੱਗਦਾ ਕਿ ਪੰਜਾਬ ਦੇ ਦਲਜੀਤ ਜੀ ਜਿਸ ਤਰੀਕੇ ਨਾਲ ਪੰਜਾਬ ਜਾਂ ਹਰਿਆਣੇ ਨੇ ਜਾਂ ਜਿਸ ਤਰੀਕੇ ਨਾਲ ਵੀ ਸੰਘਰਸ਼ ਆ, ਭੁਲੇਖੇ ਤਾਂ ਸਾਰੇ ਦੂਰ ਹੋ ਗਏ, ਪਰ ਜਿਹੜਾ ਗੋਦੀ ਮੀਡੀਆ ਆ ਉਹਦਾ ਜਿਹੜਾ ਸਿਰਫ ਆਪਣਾ ਮੰਤਵ ਹੈ ਉਹ ਮਾਲਕਾਂ ਨੂੰ ਖੁਸ਼ ਕਰਨ ਦਾ, ਤੇ ਉਹ ਅਜੇ ਵੀ ਉਹੀ ਕੰਮ ਕਰ ਰਿਹਾ। ਨਹੀਂ ਦੇਖੋ, ਜਿੱਦਾਂ ਪਹਿਲਾਂ ਗੱਲ ਕੀਤੀ ਕਿ ਪਾੜੂ ਤੇ ਰਾਜ ਕਰੋ ਜੀ, ਉਹ ਗੋਦੀ ਮੀਡੀਆ ਇੱਕ ਤਰ੍ਹਾਂ ਦਾ ਕਾਰਨ ਆ ਜੀ, ਉਹਨੂੰ ਯੂਜ਼ ਕਰ ਸਕਦੇ। ਬਿਲਕੁਲ, ਇਸ ਕਰਕੇ ਤਾਂ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰਦੇ ਵੀ ਆ। ਬਿਲਕੁਲ। ਹੁਣ ਜੇ ਅਸੀਂ ਦੇਖੀਏ, ਹੁਣ ਆਪਾਂ ਗੱਲ ਕੀਤੀ ਕਿ ਜਿਹੜਾ ਦਿੱਲੀ ਦੇ ਹਿੰਦੂ ਨੇ ਜੀ, ਉਹ ਵੀ ਆਪਣੇ ਨਾਲ ਜੁੜੇ ਆ ਉੱਥੇ ਕਿਸਾਨ, ਕਿਉਂਕਿ ਉਹਨਾਂ ਦੇ ਲਈ ਕਿਸਾਨ ਜਿਹੜੇ ਆ ਇੰਪੋਰਟੈਂਟ ਆ। ਹੁਣ ਉਹ ਜਿਹੜਾ ਮੀਡੀਆ, ਜਿਹੜੇ ਲੋਕੀ ਦੇਖਣਗੇ ਮੀਡੀਆ ਦੇ ਵਿੱਚ, ਕਿਉਂਕਿ ਲੋਕਾਂ ਨੇ ਤਾਂ ਜੋ ਅਸੀਂ ਅੱਜ ਗੱਲ ਕਰ ਰਹੇ ਆ, ਲੋਕਾਂ ਨੂੰ ਇਹ ਲੱਗਦਾ ਕਿ ਟੀਵੀ ਦੇ ਉੱਤੇ ਝੂਠ ਨਹੀਂ ਬੋਲ ਹੁੰਦਾ। ਬਿਲਕੁਲ, ਪਹਿਲਾਂ ਅਸੀਂ ਵੀ ਇਹੀ ਕਰਦੇ, ਖਾਸ ਤੌਰ ਤੇ ਦੂਰਦਰਸ਼ਨ ਦੀ ਆਪਾਂ ਗੱਲ ਕਰ ਲਈ, ਦੂਰਦਰਸ਼ਨ ਦੇ ਉੱਤੇ ਆਕਾਸ਼ਬਾਣੀ ਆਪਾਂ ਉਹ ਦੇਖਦੇ ਸੁਣਦੇ ਵੱਡੇ ਹੋਏ ਆ। ਉਹਨਾਂ ਦੇ ਵਿੱਚ ਇੱਕ ਕਟੀਰੀਆ ਹੋਇਆ ਸੀ। ਮੈਂ ਦੂਰਦਰਸ਼ਨ 'ਚ ਵੀ ਕੰਮ ਕਰਦਾ ਰਿਹਾ, ਆਕਾਸ਼ਬਾਣੀ ਵਿੱਚ ਵੀ, ਉੱਥੇ ਕਟੀਰੀਆ ਹੁੰਦਾ ਸੀ, ਲਾਅ ਬੜੇ ਤਰੀਕੇ ਦੇ ਨਾਲ ਫੋਲੋ ਕੀਤੇ ਜਾਂਦੇ ਸੀ। ਤੁਸੀਂ ਕਿਸ ਗੱਲ ਨੂੰ ਫੋਲੋ ਕਰਨਾ, ਤੁਸੀਂ ਕਿਹੜੀ ਗੱਲ ਕਹਿਣੀ ਆ, ਉਹਦੇ ਉੱਤੇ ਸੈਂਸਰ ਸੀ, ਤੁਹਾਨੂੰ ਦੇਖਦਾ ਸੀ ਕਿ ਤੁਸੀਂ ਲੋਕਾਂ ਤੱਕ ਗਲਤ ਗੱਲ ਨਹੀਂ ਪਹੁੰਚਾਓਗੇ। ਭਾਵੇਂ ਕਿ ਉਹਨੂੰ ਇੰਦਰਾ ਗਾਂਧੀ ਵਰਗੇ ਜਿਹੜੇ ਲੋਕ ਨੇ ਉਹਨਾਂ ਨੇ ਯੂਜ਼ ਵੀ ਕੀਤਾ, ਪਰ ਫਿਰ ਵੀ ਇੱਕ ਸਟੈਂਡਰਡ ਰੱਖਿਆ ਗਿਆ। ਪਰ ਜਦੋਂ ਇਹ ਕਮਾਂਡ, ਜਦੋਂ ਇਹ ਮੀਡੀਆ ਪ੍ਰਾਈਵੇਟਾਈਜੇਸ਼ਨ ਹੋ ਗਈ, ਜਦੋਂ ਉਹਨਾਂ ਨੂੰ ਆਪਣੇ ਆਪਣੇ ਬੰਦਿਆਂ ਨੇ ਆਪਣੇ ਜਿਨ੍ਹਾਂ ਦੀ ਕਿਸੇ ਪਾਰਟੀ ਦੇ ਨਾਲ ਕੋਈ ਧਾਰਾ ਜੁੜਦੀ ਸੀ, ਉਹ ਜਦੋਂ ਆ ਗਏ, ਉਹਨਾਂ ਨੇ ਆਪਣੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਉੱਤੇ ਨਜ਼ਰ ਰੱਖਣ ਦੇ ਲਈ ਕੋਈ ਸੈਂਸਰ ਰੱਖਿਆ ਹੀ ਨਹੀਂ। ਜਿਹੜਾ ਮਰਜੀ ਆਵੇ, ਕੋਈ ਝੂਠ ਬੋਲ ਦੇਵੇ, ਜੋ ਮਰਜੀ ਆ ਕੇ ਤੁਸੀਂ ਕਿਸੇ ਦੇ ਵਿਰੋਧ ਦੇ ਵਿੱਚ ਬੋਲ ਦੋ, ਚਾਹੇ ਤੁਸੀਂ ਕਿਸੇ ਵੀ ਆਰਟੀਕਲ ਦੀ, ਕਿਸੇ ਵੀ ਧਾਰਾ ਦੀ, ਕਿਸੇ ਵੀ ਐਕਟ ਦੀ ਧੱਜੀਆਂ ਅੜਾ ਦੋ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ। ਤੁਹਾਡੇ ਉੱਤੇ ਕੇਸ ਹੋ ਜਾਂਦੇ ਆ, ਉਹ ਕੇਸਾਂ ਇੰਨੇ ਜ਼ਿਆਦਾ ਲੰਬੇ ਕਰ ਦਿੱਤੇ ਜਾਂਦੇ ਆ, ਫਿਰ ਐਂਡ ਆਫ ਦਾ ਡੇ ਜਿਹੜਾ ਕੰਪਲੇਂਟ ਕਰਨ ਵਾਲਾ ਹੁੰਦਾ ਉਹ ਵੀ ਕਹਿ ਦਿੰਦਾ ਯਾਰ ਹੋਣਾ ਤਾਂ ਕੁਛ ਹੈ ਨਹੀਂ, ਉਹ ਵੀ ਪਿੱਛੇ ਹਟ ਜਾਂਦਾ। 12 ਸਾਲ ਹੋ ਗਏ ਜਿਨ੍ਹਾਂ ਨੇ ਗਲਤ ਗੱਲਾਂ ਕੀਤੀਆਂ ਟੀਵੀ ਦੇ ਉੱਤੇ, ਅਜੇ ਤੱਕ ਉਹਨਾਂ ਨੂੰ ਹੋਇਆ ਹੀ ਕੁਛ ਨਹੀਂ। ਕੁਛ ਨੂੰ ਜਿਹੜਾ ਟਾਰਗੇਟ ਕਰ ਲਿਆ ਜਾਂਦਾ ਆ, ਕੁਛ ਜਿਹੜੇ ਆ ਵਿਹਲੇ ਆ। ਟਾਰਗੇਟ ਦਲਜੀਤ ਜੀ ਉਹ ਕੀਤੇ ਜਾਂਦੇ ਆ ਜਿਹੜੇ ਸਰਕਾਰ ਦੇ ਖਿਲਾਫ ਹੋਣ, ਸਰਕਾਰ ਦੇ ਜਿਹੜੇ ਪਾਲਤੂ ਜਾਂ ਸਰਕਾਰ ਦੀ ਗੱਲ ਕਰਨ ਵਾਲੇ, ਉਹਨਾਂ ਨੂੰ ਕਦੀ ਟਾਰਗੇਟ ਨਹੀਂ ਕੀਤਾ ਜਾਂਦਾ। ਤੁਸੀਂ ਆਪਾਂ ਅਰਨਵ ਗੋਸਵਾਮੀ ਦੀ ਵੀ ਗੱਲ ਕੀਤੀ ਸੀ, ਉਹਦਾ ਜਿਹੜਾ ਕੇਸ ਹੈ ਉਹ ਇੱਕ ਦਿਨ 'ਚ ਸੁਣਿਆ ਗਿਆ। ਤਾਂ ਇਹ ਮੇਰੇ ਖਿਆਲ ਜਿਹੜੇ ਸਰਕਾਰਾਂ ਆ ਉਹ ਬੜੇ ਤਰੀਕੇ ਨਾਲ ਅੱਜ ਕੱਲ੍ਹ ਕੰਮ ਕਰਦੀਆਂ, ਤੇ ਜਿਹੜਾ ਮੀਡੀਆ ਉਹਨੂੰ ਵੀ ਬੜੇ ਤਰੀਕੇ ਨਾਲ ਵਰਤ ਰਹੀਆਂ। ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਦਲਜੀਤ ਜੀ। ਸਭ ਤੋਂ ਪਹਿਲਾਂ ਤਾਂ ਸਤਨਾਮ ਜੌਹਲ ਹੁਣਾਂ ਦੀ ਟਿੱਪਣੀ ਆਈ ਆ। ਉਹਨਾਂ ਨੇ ਕਿਹਾ ਕਿ ਜਿਹੜਾ ਕੰਟਰੀ ਦਾ ਕਨਸਟੀਟਿਊਸ਼ਨ ਹੁੰਦਾ ਆ ਉਹ ਬਣਿਆ ਹੁੰਦਾ ਲੋਕਾਂ ਦੀ ਰਾਖੀ ਕਰਨ ਲਈ, ਉਹ ਗਰੀਬਾਂ ਦੀ ਰਾਖੀ ਕਰਨ ਲਈ ਹੁਣ ਬਣਿਆ ਹੁੰਦਾ, ਗਰੀਬਾਂ ਨੂੰ ਮਾਰਨ ਲਈ ਨਹੀਂ ਬਣਿਆ ਹੁੰਦਾ। ਪਰ ਜਿਹੜੀਆਂ ਉਹਨਾਂ ਦਾ ਕਹਿਣਾ ਸ਼ਾਇਦ ਮੇਰੇ ਖਿਆਲ ਇਹ ਆ ਕਿ ਜਿਹੜੀਆਂ ਆਹ ਸਰਕਾਰਾਂ ਆ ਉਹ ਇਸ ਵਕਤ ਗਰੀਬਾਂ ਦੇ ਵਿਰੋਧ 'ਚ ਚੱਲ ਰਹੀਆਂ ਆ। ਜਿਹੜੀ ਗਰੀਬਾਂ ਦੀ ਥਾਲੀ ਦੀ ਰੋਟੀ ਆ ਉਹ ਵੀ ਜਿਹੜੀ ਆ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀਆਂ ਆ। ਦੇਖੋ, ਇਹ ਸਤਨਾਮ ਜੌਹਲ ਹੁਣਾਂ ਨੇ ਬਹੁਤ ਵੱਡੀ ਗੱਲ ਕੀਤੀ ਆ ਕਿ ਭਾਰਤ ਜਿੱਥੇ ਕਿ 18-19 ਭਾਸ਼ਾਵਾਂ ਬੋਲੀਆਂ ਜਾਂਦੀਆਂ, ਸਾਡਾ ਰਹਿਣ ਸਹਿਣ 15-16 ਕਿਲੋਮੀਟਰ ਤੇ ਬਦਲ ਜਾਂਦਾ। ਸਾਡੀ ਬੋਲੀ ਦੇ ਵਿੱਚ ਫਰਕ ਪੈ ਜਾਂਦਾ, ਸਾਡੇ ਖਾਣ ਪੀਣ, ਸਾਡੇ ਰਸਮਾਂ ਰਿਵਾਜਾਂ ਦੇ ਵਿੱਚ ਹਰ 15 ਕਿਲੋਮੀਟਰ ਤੇ ਵੱਖਰਾ ਪਾਉਂਦੇ ਹਾਂ। ਅਸੀਂ ਆਪਸ ਵਿੱਚ ਨਾ ਮਿਲਦੇ ਹੋਏ ਵੀ ਅਸੀਂ ਇਕੱਠੇ ਹਾਂ। ਜੰਮੂ ਕਸ਼ਮੀਰ ਤੋਂ ਲੈ ਕੇ ਤੁਸੀਂ ਕੰਨਿਆ ਕੁਮਾਰੀ ਤੱਕ ਵੈਸੇ ਪੰਜਾਬੀ ਬਹੁਤ ਘੱਟ ਘੁੰਮਦੇ ਆ, ਪਰ ਜੇ ਤੁਹਾਨੂੰ ਕਿਤੇ ਮੌਕਾ ਮਿਲੇ ਤਾਂ ਤੁਸੀਂ ਇੱਕ ਵਾਰੀ ਗੇੜਾ ਕੱਢ ਲਿਓ। ਤੇ ਜਦੋਂ ਤੁਸੀਂ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਦੇ ਤਾਮਿਲਨਾਡੂ ਦੇ ਉੱਥੇ ਐਂਡ ਤੱਕ ਪਹੁੰਚ ਜਾਣਾ, ਤੁਸੀਂ ਉੱਥੇ ਜਾ ਕੇ ਤੁਸੀਂ ਇੱਕ ਗੱਲ ਜ਼ਰੂਰ ਕਹਿਣੀ ਆ ਵੀ ਬੱਲੇ ਹੋਏ ਵੀ ਕਿਹਨੇ ਐਡਾ ਵੱਡਾ ਦੇਸ਼, ਐਡੇ ਵੱਖਰੇ ਵੱਖਰੇ ਲੋਕਾਂ ਨੂੰ ਸਾਂਭ ਕੇ ਰੱਖਿਆ। ਉਹ ਸਾਂਭਣ ਦਾ, ਉਹ ਗੂੰਦ ਦਾ ਕੰਮ ਕਰਨ ਵਾਲਾ ਉਹ ਸੰਵਿਧਾਨ ਆ। ਉਸ ਸੰਵਿਧਾਨ ਨੇ ਅੱਜ ਤੱਕ ਸਾਨੂੰ ਬੰਨ੍ਹ ਕੇ ਰੱਖਿਆ ਸੀ। ਆਹ ਜਿਹੜੇ MSP ਵਰਗੀਆਂ ਜਿਹੜੀਆਂ ਚੀਜ਼ਾਂ ਆ ਸਾਡੇ ਉੱਤੇ, ਜਿਹੜੇ ਸਾਨੂੰ ਅਧਿਕਾਰ ਦਿੱਤੇ ਗਏ, ਮੌਲਿਕ ਅਧਿਕਾਰ ਦਿੱਤੇ ਗਏ ਆ, ਇਹ ਸੰਵਿਧਾਨ ਹੀ ਆ। ਪਰ ਜਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਇਹਨੂੰ ਤੋੜਿਆ ਮਰੋੜਿਆ, ਆਪਣੇ ਹਿਸਾਬ ਦੇ ਨਾਲ ਇਹਨੂੰ ਵਰਤਿਆ ਸੰਵਿਧਾਨ ਨੂੰ, ਇਹਦੇ ਨਾਲ ਲੋਕਾਂ ਦੀ ਜ਼ਿੰਦਗੀ ਆਉਣ ਵਾਲੇ ਦਿਨਾਂ ਦੇ ਵਿੱਚ ਨਿਘਾਰ ਵੱਲ ਨੂੰ ਆ। ਪਰ ਇਸ ਅੰਦੋਲਨ ਨੇ ਇੱਕ ਸਟਾਪ ਜ਼ਰੂਰ, ਜੇ ਸਟਾਪ ਨਹੀਂ ਤਾਂ ਇੱਕ ਕੌਮਾ ਜ਼ਰੂਰ ਲੱਗਾ ਕਿ ਤੁਸੀਂ ਪੌਜ਼ ਜ਼ਰੂਰ ਲਓਗੇ ਅੱਗੇ। ਮੇਰੇ ਖਿਆਲ ਜਿਸ ਤਰੀਕੇ ਨਾਲ ਸਰਕਾਰਾਂ ਇਸ ਵੇਲੇ ਚੱਲ ਰਹੀਆਂ ਸੀ, ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਜਿੱਦਾਂ ਭਰਮ ਕਿਸਾਨਾਂ ਨੂੰ ਕਹਿੰਦੇ, ਮੇਰੇ ਖਿਆਲ ਸਰਕਾਰ
ਸਰਕਾਰ ਨੂੰ ਭਰਮ ਜ਼ਰੂਰ ਹੋ ਗਿਆ ਸੀ ਕਿ ਅਸੀਂ ਜੋ ਵੀ ਕਰ ਲਈਏ ਇਹ ਸਭ ਜਿਹੜਾ ਕਬੂਲ ਆ, ਕੋਈ ਚੂੰ ਨਹੀਂ ਕਰਦਾ, ਕੋਈ ਕੁਛ ਨਹੀਂ ਕਹਿੰਦਾ। ਜਿਹੜੇ ਸੰਵਿਧਾਨ ਨੂੰ ਆਪਣੇ ਤਰੀਕੇ ਨਾਲ ਤਰੋੜਦੇ ਮਰੋੜਦੇ ਸੀ, ਆਪਣੇ ਤਰੀਕੇ ਨਾਲ ਵਰਤਦੇ ਸੀ। ਪਰ ਜਿਸ ਤਰੀਕੇ ਨਾਲ ਸੰਘਰਸ਼ ਉੱਠਿਆ ਹੈ, ਜਿਸ ਤਰੀਕੇ ਨਾਲ ਦਿੱਲੀ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਸਰਕਾਰਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ, ਬਿਲਕੁਲ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਤਾਂ ਕਰਦਾ ਕਿ ਅਸੀਂ ਹਰ ਚੀਜ਼ ਜਿਹੜੀ ਆ ਲੋਕਾਂ ਤੇ ਥੋਪ ਨਹੀਂ ਸਕਦੇ। ਇਹਦੇ ਨਾਲ ਨਾਲ ਜਿਹੜੀ ਅਵਤਾਰ ਬਾਂਸਲ ਹੋਣਾ ਦੀ ਵੀ ਆਈ ਹੈ ਟਿੱਪਣੀ, ਉਹ ਕਹਿੰਦੇ ਕਿ ਤੁਹਾਨੂੰ ਕੀ ਲੱਗਦਾ ਜਿਹੜੀ ਨੈਕਸਟ ਯੂਨੀਅਨ ਮੀਟਿੰਗ ਆ ਉਹਦੇ ਵਿੱਚ ਕੀ ਹੋਣ ਜਾ ਰਿਹਾ, ਉਹ ਪੋਸਟਪੋਨ ਹੋਣ ਜਾ ਰਹੀ ਜਾਂ ਕੋਈ ਕਨਕਲੂਜਨ ਨਿਕਲੂਗਾ? ਦੇਖੋ, ਕੋਈ ਕਨਕਲੂਜਨ ਮੈਨੂੰ ਨਹੀਂ ਲੱਗਦਾ ਬਿਲਕੁਲ ਕਿ ਕਨਕਲੂਜਨ ਕੋਈ ਨਿਕਲ ਸਕਦਾ, ਜੀ, ਕਿਉਂਕਿ ਪਹਿਲਾਂ ਤੋਂ ਇਹੀ ਹੈ, ਜੇ ਕਨਕਲੂਜਨ ਕਰਨ ਦਾ ਮਤਲਬ ਕੀ ਹੈ, ਜਿਹੜੇ ਨੈਕਸਟ ਆਉਣ ਵਾਲੇ ਲਾਅ ਆ, ਗੱਲ ਕੋਈ ਖਾਸ ਨਹੀਂ ਜੀ। ਹੁਣ ਤੱਕ ਵੀ ਗੱਲ ਤਾਂ ਇਹੀ ਹੈ ਕਿ FCI ਨੂੰ ਬਹੁਤ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਕਿਸਾਨਾਂ ਨੂੰ। FCI ਨੂੰ ਕਿੱਦਾਂ ਅਸੀਂ ਬਚਾਈਏ, ਅਸੀਂ ਭਾਰਤ ਦੀ ਜਿਹੜੀ ਖਜ਼ਾਨਾ ਆ ਉਹਦੇ ਉੱਤੇ ਹੋਰ ਬੋਝ ਨਾ ਪਾਈਏ। ਅਸਲੀ ਤਾਂ ਇਹ ਹੈ ਪ੍ਰੋਬਲਮ, ਇਹ ਕੋਈ ਵੱਡੀ ਗੱਲ ਨਹੀਂ, ਪਹਿਲਾਂ ਹੀ ਪੈਂਦਾ ਸੀ ਭਾਰ। ਇੱਕ ਗੱਲ ਆ ਵੀ ਉਹ MSP ਡਿਕਲੇਅਰ ਕਰ ਦੋ, ਬਿਲਕੁਲ ਪੰਜਾਬ ਹਰਿਆਣੇ 'ਚ ਕਰ ਦੋ ਜਾਂ ਕਿੱਦਾਂ, ਉੱਥੇ ਦੀ ਜ਼ਿਆਦਾ ਹੈਗਾ, ਪਰ ਉਹ ਕਰ ਨਹੀਂ ਰਹੇ। ਉਹਦਾ ਕਾਰਨ ਇਹ ਆ ਕਿ ਕੱਲ ਨੂੰ ਅਗਲੇ ਜਿਹੜੇ ਅੰਦੋਲਨ ਆਉਣੇ ਆ, ਇਹਨਾਂ ਨੇ ਹੁਣ ਲਾਅ ਜਿਹੜੇ ਆ ਇੱਦਾਂ ਹੀ ਚੇਂਜ ਕਰਨੇ ਆ, ਖਾਸ ਤੌਰ ਤੇ ਹਿੰਦੂ ਰਾਸ਼ਟਰ ਦੀ, ਹਿੰਦੂ ਭਾਸ਼ਾ ਦੀ, SC ST ਦੇ ਜਿਹੜੇ ਐਕਟ ਆ, ਮਿਨੋਰਟੀਜ਼ ਦੇ ਜਿਹੜੇ ਐਕਟ ਆ, ਉਹਨੇ ਸਾਰਾ ਕੁਝ ਚੇਂਜ ਕਰਨਾ। ਜੇ ਅੱਜ ਇਹ ਮੰਨ ਜਾਂਦੇ, ਉਸ ਤੋਂ ਬਾਅਦ ਲੋਕਾਂ ਦਾ ਮੂੰਹ ਪੈ ਜਾਣਾ। ਉਹਨੀ ਤਾਂ ਸਾਰਿਆਂ ਨੇ ਕਹਿਣਾ ਵੀ ਇਹ ਤਾਂ ਮੰਨਦੇ ਹੀ ਇੱਦਾਂ ਆ, ਚਲੋ ਟਰੈਕਟਰ ਟਰਾਲੀਆਂ ਲੈ ਕੇ ਹਰਿਆਣੇ ਵੱਲ ਨੂੰ, ਚਲੋ ਵੀ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ। ਇਸ ਕਰਕੇ ਇਹ ਮੀਟਿੰਗ ਚੋਂ, ਕੱਲ ਵਾਲੀ ਮੀਟਿੰਗ ਦੇ ਵਿੱਚੋਂ ਵੀ ਕੁਛ ਨਹੀਂ ਨਿਕਲਣਾ। ਇਹ ਆ ਕਿ ਉਹ ਮਨਾ ਰਹੇ ਆ ਵੀ ਇੱਕ ਕਮੇਟੀ ਬਣਾ ਦਿੰਦੇ ਆ, ਤਾਂ ਆਪਾਂ ਇਹਦੇ ਉੱਤੇ ਚਰਚਾ ਕਰਾਂਗੇ, ਇਹਨੂੰ ਲੰਬਾ ਕਰਾਂਗੇ। ਮੇਰੇ ਖਿਆਲ ਉਹੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਨੀਤੀ ਅਜੇ ਵੀ ਸਰਕਾਰ ਦੀ ਜਿਹੜੀ ਉਹਨਾਂ ਦੇ ਟਵੀਟਾਂ ਤੋਂ ਸਾਫ਼ ਹੋ ਜਾਂਦੀ, ਉਹ ਸਿਰਫ ਲਮਕਾਉਣਾ ਚਾਹੁੰਦੇ ਆ। ਇਹਦੇ ਲਈ ਮੀਟਿੰਗਾਂ ਦਾ ਦੌਰ ਜਿਹੜਾ ਆ ਉਹ ਚੱਲ ਰਿਹਾ। ਇਹਦੇ ਨਾਲ ਨਾਲ ਅਜੇਪਾਲ ਸਿੰਘ ਹੁਣੀ ਜਿਹੜੇ ਆ, ਉਹਨਾਂ ਦੀ ਟਿੱਪਣੀ ਆਈ, ਉਹ ਮੇਰੇ ਖਿਆਲ ਜਸਜੀਤ ਸਿੰਘ ਜੱਸ ਹੋਣਾ ਦੀ ਜਿਹੜੀ ਟਿੱਪਣੀ ਆ, ਉਹ ਜਿਹੜੀ ਬੰਬ ਰੱਖਣ ਦੀ ਮੇਰੇ ਖਿਆਲ ਖਬਰ, ਉਹਦੀ ਪੁਸ਼ਟੀ ਕਰ ਰਿਹਾ ਕਿ ਇਹ ਸੱਚੀ ਗੱਲ ਆ। ਉਹਦੇ ਨਾਲ ਨਾਲ ਜੱਗਾ ਸਿੱਧੂ ਹੋਣਾ ਦੀਆਂ ਟਿੱਪਣੀਆਂ ਆਈਆਂ, ਉਹ ਕਹਿੰਦੇ ਕਿ ਹਰਿਆਣੇ ਦੀ ਇੱਕ ਜਿਹੜਾ ਪੈਟਰੋਲ ਪੰਪ ਦਾ ਓਨਰ ਆ, ਉਹਨੇ ਜਿਹੜੇ ਕਿਸਾਨਾਂ ਦੇ ਟਰੈਕਟਰ ਆ ਉਹਨਾਂ ਲਈ ਫ੍ਰੀ ਡੀਜ਼ਲ ਦਾ ਐਲਾਨ ਕੀਤਾ। ਇੱਕ ਜਿਹੜੀ ਸਿਲੰਡਰਾਂ ਦੀ ਏਜੰਸੀ ਆ, ਉਹਨਾਂ ਨੇ ਫ੍ਰੀ ਜਿਹੜੇ ਸਿਲੰਡਰ ਦੇਣ ਦਾ ਐਲਾਨ ਕੀਤਾ। ਨਾਲ ਦੀ ਨਾਲ ਇੱਕ ਪਿੰਡ ਤੋਂ ਜਿਹੜਾ 50 ਕੁਇੰਟਲ ਲੱਡੂ ਬਣ ਕੇ ਜਾ ਰਹੇ ਆ। ਸੋ ਬਹੁਤ ਜ਼ਿਆਦਾ ਜਿਹੜਾ ਆਮ ਲੋਕਾਂ ਦਾ ਸਮਰਥਨ ਆ, ਉਹ ਜਿਹੜਾ ਇਸ ਸੰਘਰਸ਼ ਨੂੰ ਮਿਲ ਰਿਹਾ, ਤੇ ਮੇਰੇ ਖਿਆਲ ਇਸ ਸੰਘਰਸ਼ ਦੀ ਤਾਕਤ ਵੀ ਉਹੀ ਬਣਦਾ ਜਾ ਰਿਹਾ ਹੈ। ਬਿਲਕੁਲ। ਤੇ ਦੇਖੋ, ਇਹਦੇ ਵਿੱਚ ਇਹ ਆਪਾਂ ਗੱਲਾਂ ਕੀਤੀ ਕਿ ਕਿਸੇ ਨੇ ਸਿਲੰਡਰ ਦੇ ਦਿੱਤੇ, ਕਿਸੇ ਨੇ ਕੁਛ, ਹਰ ਆਪਣੀ ਯੋਗਤਾ ਦੇ ਮੁਤਾਬਕ। ਇੱਕ ਜਿਹੜਾ 100 ਰੁਪਈਆ ਕਮਾਈ ਕਰਨ ਵਾਲਾ ਆ, ਉਹਦੇ ਵਿੱਚੋਂ 70-80 ਰੁਪਈਏ ਦੇ ਰਿਹਾ, ਉਹ ਵੀ ਇਹਨਾਂ ਸਿਲੰਡਰ ਦੇਣ ਵਾਲਿਆਂ ਦੇ ਬਰਾਬਰ ਹੀ ਆ। ਆਪਣੀ ਇਨਕਮ ਦਾ 70-80% ਯੋਗਦਾਨ ਦੇ ਰਿਹਾ। ਇਹ ਵੀ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਇੱਕ ਘਰ ਭਰਤੀ 100 ਰੁਪਈਆ ਵੀ ਲਾਇਆ, ਉਹਨਾਂ ਦੀ ਇਕਨੋਮੀ ਵਿਚਾਰੇ, ਉਹਨਾਂ ਦੀ ਇਨਕਮ ਵੀ ਉਨੀ ਕੀ ਆ। ਆਪਣੀ ਇਨਕਮ ਦੇ ਹਿਸਾਬ ਦੇ ਨਾਲ ਜੇ ਅਸੀਂ ਗੱਲ ਕਰੀਏ, ਉਹਨਾਂ ਦਾ ਯੋਗਦਾਨ ਸਲੂਟ। ਤੇ ਇਹ ਮੇਰੇ ਖਿਆਲ ਜਿਹੜਾ ਸੰਘਰਸ਼ ਦਲਜੀਤ ਜੀ ਟਿਕਿਆ ਵੀ ਇਸ ਵਕਤ ਆਮ ਲੋਕਾਂ ਦੇ ਜਜ਼ਬਾਤਾਂ ਤੇ ਹੀ ਆ। ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਜਿਹੜੇ ਆਮ ਲੋਕ ਆ, ਜੋ 100 ਰੁਪਈਆ ਕਮਾਉਂਦਾ ਤੇ ਉਹਦੇ ਵਿੱਚੋਂ 70 ਉਹ ਜਿਹੜੇ ਸੰਘਰਸ਼ 'ਚ ਪਾ ਰਿਹਾ ਆ। ਦੂਜਾ ਇਹ ਹੈ ਕਿ ਜਿਹੜਾ ਬੰਦਾ ਉੱਥੇ ਗਏ ਹੋਏ ਆ, ਉਹ ਤਾਂ ਚਲੋ ਆਪਣਾ ਕੰਮਕਾਰ ਛੱਡ ਕੇ ਠੰਡ ਦੇ ਵਿੱਚ ਉੱਥੇ ਬੈਠੇ ਆ। ਨਾਲ ਦੀ ਨਾਲ ਜਿਹੜੇ ਪਿੰਡ ਦੇ ਵਿੱਚ ਬੈਠੇ ਆ, ਜਿਹੜੇ ਬੰਦੇ ਉਹਨਾਂ ਨੂੰ ਫੋਨ ਕਰਕੇ ਕਹਿ ਰਹੇ ਆ, ਤੂੰ ਫਿਕਰ ਨਾ ਕਰੀ, ਤੇਰੇ ਪਸ਼ੂਆਂ ਨੂੰ ਮੈਂ ਪੱਠੇ ਪਾਈ ਜਾਣੇ, ਤੇਰੇ ਮੈਂ ਪਾਣੀ ਵੀ ਮੈਂ ਲਾ ਦੇਣਾ ਆ, ਤੇਰੇ ਕੋਈ ਪ੍ਰਾਹੁਣਾ ਆਉਂਦਾ ਉਹਨੂੰ ਵੀ ਮੈਂ ਹੈਂਡਲ ਕਰ ਲੂੰਗਾ, ਤੇਰੇ ਘਰ ਕੋਈ ਨਿਆਣਾ ਬਿਮਾਰ ਹੋ ਜਾਂਦਾ ਜਾਂ ਘਰ ਕੋਈ ਚੀਜ਼ ਦੀ ਜ਼ਰੂਰਤ ਆ, ਮੈਂ ਹੈਗਾ। ਉਹਨਾਂ ਦਾ ਵੀ ਉੱਥੇ, ਉਹਨਾਂ ਨੂੰ ਵੀ ਸਲਾਮ ਆ, ਜਿਹੜੇ ਪਿੱਛੇ ਬੈਠੇ ਪਿੰਡ ਨੂੰ ਵੀ ਕੇਅਰ ਕਰ ਰਹੇ ਆ ਉਹਨਾਂ ਦੇ ਸਾਰੇ। ਫਿਰ ਕੁਛ ਕੀ ਆ ਕਿ ਕੁਛ ਲੋਕ ਇਹ ਵੀ ਹੈਗੇ ਕਿ ਸ਼ਿਫਟਾਂ ਵਿੱਚ ਕਰ ਰਹੇ ਆ, 2 ਦਿਨ ਮੈਂ ਆ ਗਿਆ ਬਈ ਹੁਣ ਤੇਰੀ ਵਾਰੀ ਆ, ਤੂੰ ਜਾ। ਬਿਲਕੁਲ। ਤੇ ਇਹ ਮੈਨੂੰ ਲੱਗਦਾ ਵੀ ਭਈ ਇੱਕ ਤਰ੍ਹਾਂ ਦਾ ਜੋਸ਼ ਭਰਨ ਵਾਲੀ ਚੀਜ਼ ਆ। ਬਿਲਕੁਲ। ਜਿਹੜੇ ਇਹਦੇ ਨਾਲ ਜੇ ਮੈਂ ਗੱਲ ਕਰਾਂ ਕਿ ਜਿਹੜੇ ਪੰਜਾਬ ਤੇ ਹਰਿਆਣੇ ਨੂੰ ਕਦੀ ਪਾਣੀਆਂ ਦੇ ਨਾਂ ਤੇ ਵੰਡਿਆ ਗਿਆ, ਕਦੀ ਚੰਡੀਗੜ੍ਹ ਦੇ ਨਾਂ ਤੇ, ਜਾਂ ਉੱਦਾਂ ਦਾ ਗੱਲਬਾਤ ਜਿਹੜੀ ਇਹ ਪਿਛਲੇ 20-25 ਸਾਲਾਂ ਤੋਂ ਇਹ ਮੁੱਦੇ ਇੱਦਾਂ ਹੀ ਆ। ਪਰ ਜਦੋਂ ਵੀ ਪੰਜਾਬ ਜਾਂ ਹਰਿਆਣੇ 'ਚ ਚੋਣਾਂ ਆਉਂਦੀਆਂ, ਜੇ ਹਰਿਆਣੇ 'ਚ ਚੋਣਾਂ ਆਉਂਦੀਆਂ ਤਾਂ ਉਹ ਕਹਿੰਦੇ ਚੰਡੀਗੜ੍ਹ ਹਮ ਲੇਂਗੇ, ਪਾਣੀ ਜਿਹੜਾ ਹੈ ਉਹ ਸਾਨੂੰ ਆਊਗਾ। ਇੱਦਾਂ ਹੀ ਪੰਜਾਬ 'ਚ ਜਿਹੜੇ ਮੁੱਦੇ ਆ ਮੇਰੇ ਖਿਆਲ ਸਿਰਫ ਇਲੈਕਸ਼ਨਾਂ ਲਈ ਰੱਖੇ ਜਾਂਦੇ ਤੇ ਲੋਕਾਂ ਨੂੰ ਵੰਡਿਆ ਜਾਂਦਾ। ਪਰ ਇਸ ਸੰਘਰਸ਼ ਨੇ ਜਿਸ ਤਰੀਕੇ ਨਾਲ ਪੰਜਾਬ ਤੇ ਹਰਿਆਣੇ ਦੇ ਲੋਕ ਵੀ ਇਕੱਠੇ ਕਰਤੇ, ਉਹ ਵੀ ਇੱਕ ਮਿਸਾਲ ਬਣ ਗਿਆ। ਹਾਂ ਬਿਲਕੁਲ, ਹੈ ਹੀ ਇਕੱਠੇ ਆ ਜੀ। ਅਸੀਂ ਤਾਂ ਇਕੱਠੇ, ਪਰ ਜਿਹੜੇ ਸਾਡੇ ਪੋਲੀਟੀਸ਼ੀਅਨ ਉਹ ਅਲੱਗ ਕਰਦੇ ਪਏ ਸੀ। ਹੁਣ ਇਹਦੇ ਵਿੱਚ ਇਹ ਹੈ ਕਿ ਸਾਡਾ ਆਪਸ ਵਿੱਚ ਲੈਣ ਦੇਣ ਬਹੁਤਾ ਬਣਿਆ ਨਹੀਂ, ਜਾਂ ਇੱਕ ਤਰ੍ਹਾਂ ਦੀ ਸਾਨੂੰ ਸਿਖਾਈ ਇਦਾਂ ਦਾ ਦਿੱਤਾ ਜਾਂਦਾ। ਜਿੱਦਾਂ ਪਿਛਲੇ ਪ੍ਰੋਗਰਾਮ ਵਿੱਚ ਦੱਸਿਆ ਸੀ ਕਿ ਹਰਿਆਣਾ ਜਦੋਂ ਬਣਿਆ, ਦੂਜੀ ਭਾਸ਼ਾ ਉਹਨਾਂ ਦੀ ਪਹਿਲੀ ਚਲੋ ਹਰਿਆਣਵੀ ਹੋ ਗਈ, ਦੂਜੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ, ਪਰ ਉਹਨਾਂ ਨੇ ਜਿੱਦ ਦੇ ਮਾਰਿਆਂ ਨੇ ਤਾਮਿਲ ਭਾਸ਼ਾ ਬਣਾਈ ਸੈਕੰਡ, ਜਿਹਨੂੰ ਇੱਕ ਵੀ ਬੰਦਾ ਬੋਲਦਾ ਨਹੀਂ ਸੀ ਹਰਿਆਣੇ ਦੇ ਵਿੱਚ। ਈਵਨ ਕਿ ਜਿਹੜੇ ਲੀਡਰਾਂ ਨੇ, ਜਿਹੜੇ ਬਿਊਰੋਕਰੇਟਸ ਨੇ ਉਹ ਬਣਾਈ ਲੈ ਕੇ ਆਂਦੀ, ਕਿੱਥੇ ਤਾਮਿਲਨਾਡੂ,
ਕਿੱਥੇ ਹਰਿਆਣਾ ਕੋਈ ਇੱਕ ਚੀਜ਼ ਵੀ ਉਹਨਾਂ ਦੇ ਨਾਲ ਤੁਹਾਡੀ ਮਿਲਦੀ ਨਹੀਂ। ਤੁਹਾਡੀ ਰੀਤੀ ਰਿਵਾਜ, ਤੁਹਾਡਾ ਖਾਣ ਪੀਣ, ਤੁਹਾਡਾ ਪਹਿਨਣ ਕੁਝ ਵੀ ਨਹੀਂ ਮਿਲਦਾ। ਉਹਨਾਂ ਦੀ ਭਾਸ਼ਾ ਲਿਆ ਕੇ ਇੱਥੇ ਥੋਪਦੀ। ਉਹੀ ਲੋਕਾਂ ਦੇ ਵਿੱਚ ਇੱਕ ਕੀ ਹੋਇਆ ਕਿ ਉੱਥੇ ਜਿਹੜੇ ਬੱਚੇ ਸਿੱਖਣ ਵਾਲੇ ਸੀ ਉਹਨਾਂ ਦੇ ਵਿੱਚ ਹੇਟ ਕਰ ਦਿੱਤੀ ਪੰਜਾਬੀ ਦੇ ਲਈ। ਬਿਲਕੁਲ। ਹੁਣ ਅਸੀਂ ਜਦੋਂ ਇੱਥੇ ਆਏ, ਇੱਥੇ ਆ ਕੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਮੰਨ ਲਓ ਇਦਾਂ ਦੀ ਪੰਜਾਬੀ ਆਪਾਂ ਬੋਲਦੇ, ਇਦਾਂ ਦੀ ਹਰਿਆਣੀ ਬੋਲਦੇ ਆ, ਪੰਜਾਬੀ ਬਿਲਕੁਲ ਆਪਣੇ ਵਰਗੀ ਬੋਲਦੇ ਆ। ਉਹ ਫਿਰ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਕਈ ਵਾਰੀ ਸਾਲ 2 ਸਾਲਾਂ ਬਾਅਦ ਪਤਾ ਲੱਗਦਾ ਨਾ ਇਹ ਤਾਂ ਯਾਰ ਬੰਦਾ ਹਰਿਆਣੇ ਤੋਂ ਸੀ। ਉਹ ਸਾਨੂੰ ਲੱਗਦਾ, ਅਸੀਂ ਤਾਂ ਸੋਚਦੇ ਸੀ ਵੀ ਹਰਿਆਣੇ ਵਾਲਾ ਬਹੁਤ ਵੱਖਰਾ ਆ, ਪਰ ਨਹੀਂ। ਇਹ ਸਾਡੇ ਜਿਹੜੇ ਲੋਕ ਨੇ ਬੈਠੇ ਹੋਏ, ਖੱਟੜ ਵਰਗੇ, ਬਾਦਲ ਵਰਗੇ, ਇਹ ਜਿਹੜੇ ਲੋਕ ਨੇ ਇਹ ਵੰਡੀਆਂ ਪਾਉਂਦੇ ਨੇ ਤਾਂ ਕਿ ਲੋਕਾਂ ਨੂੰ ਜਿੰਨਾ ਅਸੀਂ ਵੰਡੀਏ ਉਨਾ ਹੀ ਅਸੀਂ ਉਤੋਂ ਫਾਇਦਾ ਲੈ ਸਕਦੇ। ਬਿਲਕੁਲ। ਲੋਕਾਂ ਦਾ ਜਿਹੜਾ ਕਲਚਰ ਇੱਕੋ ਜਿਹਾ, ਲੋਕਾਂ ਦਾ ਜਿਹੜੀ ਵੇਸ਼ ਭੂਸ਼ਾ ਇੱਕੋ ਜਿਹੀ ਹੈ, ਲੋਕਾਂ ਦੀਆਂ ਇਹਨਾਂ ਦੀਆਂ ਪੰਜਾਬ ਤੇ ਹਰਿਆਣੇ ਦੀਆਂ ਖੇਡਾਂ, ਮੌਸਮ, ਹਰ ਚੀਜ਼ ਇੱਕੋ ਜਿਹੀ ਆ। ਪਰ ਜੇ ਵੰਡ ਪਾਈ ਆ, ਜਿਹੜੀ ਵੰਡੀਆਂ ਪਾਈਆਂ ਉਹ ਸਿਰਫ ਸਾਡੇ ਲੀਡਰਾਂ ਨੇ ਪਾਈਆਂ। ਤੁਸੀਂ ਇਹ ਦੇਖੋ ਹਰਿਆਣਵੀ ਤਾਂ ਥੋੜੀ ਜਿਹੀ ਸਾਡੇ ਨਾਲ ਵੱਖਰੀ, ਚਲੋ ਇੱਕ ਸਭ ਭਾਸ਼ਾ ਦੇ ਤੌਰ ਤੇ ਜਿਹੜੀ ਭਾਸ਼ਾ ਆ ਉਹ ਅਲੱਗ, ਥੋੜੀ ਜਿਹੀ ਭਾਸ਼ਾ ਰੱਖ ਲਓ ਅਲੱਗ। ਲਿਖਣ ਦੀ ਉਹਨਾਂ ਕੋਲ ਲਿਪੀ ਹੈ ਨਹੀਂ, ਉਹ ਹਿੰਦੀ ਦੇ ਵਿੱਚ ਲਿਖਦੇ ਹੈ ਤਾਂ ਉਹ ਪੰਜਾਬੀ ਦੇ ਨਾਲ ਹੀ। ਪਰ ਸਾਡੀ ਜਿਹੜੀ ਸਭ ਤੋਂ ਹੋਰ ਵੀ ਜ਼ਿਆਦਾ ਨੇੜੇ ਆ ਉਹ ਤਾਂ ਲਾਹੌਰ ਆ। ਬਿਲਕੁਲ। ਜਿਹੜੇ ਪਾਕਿਸਤਾਨ ਦੇ ਪੰਜਾਬੀ ਆ ਉਹ ਤਾਂ ਤੁਸੀਂ ਪਛਾਣ ਹੀ ਨਹੀਂ ਸਕਦੇ। ਹਰਿਆਣੇ ਵਾਲੇ ਤਾਂ ਚਲੋ ਆਪਣੇ ਨਾਲ ਪੰਜਾਬੀ 'ਚ ਗੱਲ ਕਰਦੇ, ਜਦੋਂ ਹਰਿਆਣਵੀ 'ਚ ਵੀ ਇਹ ਕਰਨ ਲੱਗ ਜਾਂਦੇ ਦੂਜੇ ਆਪਣੇ, ਜਦੋਂ ਇਹਨਾਂ ਦੇ ਖਾਸ ਆਉਂਦੇ ਬੰਦੇ। ਪਰ ਪੰਜਾਬੀ ਸਾਡੇ ਸਾਰਾ ਕੁਝ ਰੀਤੀ ਰਿਵਾਜ ਜੋ ਹੈਗੇ ਆ, ਜੋ ਬੋਲਣ ਵਾਲੇ ਆ, ਅਸੀਂ ਸਾਡਾ ਕੋਈ ਵੱਖਰਾ, ਸਾਡੀ ਉੱਥੇ ਵੀ ਡਿਵੀਜ਼ਨ ਕਰਦੀ, ਸਾਡਾ ਉਹਨਾਂ ਨਾਲ ਰੌਲਾ ਕੋਈ ਥੋੜੀ ਸੀ ਕੋਈ। ਇਹ ਰੌਲਾ ਇਸੇ ਕਰਕੇ ਪਾਇਆ ਜਾਂਦਾ ਕਿ ਸਰਕਾਰਾਂ, ਹਕੂਮਤਾਂ ਇਹ ਸ਼ੁਰੂ ਤੋਂ ਹੀ ਕਿ ਇਹਨਾਂ ਨੂੰ ਜਿਹੜੇ ਗਰੀਬ ਲੋਕ ਆ ਇਹਨਾਂ ਨੂੰ ਹੈਂਡਲ ਕਿੱਦਾਂ ਕਰਕੇ ਰੱਖਣਾ। ਜੇ ਤਾਂ ਉਹ ਗਰੀਬ ਲੋਕ ਭੇਡਾਂ ਨੇ ਫਿਰ ਤਾਂ ਉਹਨਾਂ ਦੇ ਵਿੱਚੇ ਟਿਕੇ ਰਹਿੰਦੇ ਆ। ਜੇ ਉਹਨਾਂ ਦੇ ਵਿੱਚ ਥੋੜੀ ਬਹੁਤੀ ਵੀ ਅਣਖ ਵਾਲਾ ਕੋਈ ਬੰਦਾ ਹੈਗਾ ਫਿਰ ਉਹ ਭਗਤ ਸਿੰਘ ਬਣਦਾ। ਤੇ ਅੱਜ ਸਲਾਮ ਆ ਸਾਰੇ ਪੰਜਾਬ ਦੇ ਵਾਸੀਆਂ ਨੂੰ, ਚਾਹੇ ਉਹ ਘਰ ਬੈਠੇ ਆ, ਚਾਹੇ ਉਹ ਕਿਤੇ ਕਿਸੇ ਵੀ ਆਪਣੇ ਫੀਲਡ ਦੇ ਵਿੱਚ ਭੂਮਿਕਾ ਨਿਭਾ ਰਹੇ ਆ, ਚਾਹੇ ਇੱਕ ਫੇਸਬੁੱਕ ਦੇ ਉੱਤੇ ਤੁਸੀਂ ਪੋਸਟ ਸ਼ੇਅਰ ਕਰਦੇ ਆ, ਤੁਸੀਂ ਇੱਥੇ ਸਾਡੇ ਪ੍ਰੋਗਰਾਮਾਂ 'ਚ ਕੁਐਸਚਨ ਹੀ ਪੁੱਛਦੇ ਆ, ਕਿਸੇ ਹੋਰ ਪ੍ਰੋਗਰਾਮ ਵਿੱਚ ਕੁਐਸਚਨ ਪੁੱਛਦੇ ਆ, ਤੁਸੀਂ ਸਿਰਫ ਇਹ ਕਹਿੰਦੇ ਆ ਪੰਜਾਬ ਇੰਡੀਆ ਫੋਨ ਕਰਕੇ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਆ, ਤੁਸੀਂ ਪਰਵਾਹ ਨਾ ਕਰਿਓ, ਬਸ ਇੰਨੀ ਗੱਲ ਕਹਿੰਦੇ ਆ। ਤੁਹਾਨੂੰ ਸਾਰਿਆਂ ਨੂੰ ਸਲਾਮ ਆ ਜੀ। ਬਿਲਕੁਲ। ਇਹਦੇ ਨਾਲ ਟਿੱਪਣੀਆਂ ਦਲਜੀਤ ਜੀ ਲਗਾਤਾਰ ਆ ਰਹੀਆਂ। ਜਸਜੀਤ ਸਿੰਘ ਜੱਸ ਹੁਣੀ ਵੀ ਕਹਿ ਰਹੇ ਕਿ ਜਿਹੜਾ ਕੁਰੂਕਸ਼ੇਤਰ ਦਾ ਪੈਟਰੋਲ ਪੰਪ ਸੀਗਾ ਉਹਦੇ ਮਾਲਕ ਨੇ ਵੀ ਪੈਟਰੋਲ ਫ੍ਰੀ ਦਿੱਤਾ। ਨਾਲ ਦੀ ਨਾਲ ਉਹ ਕਹਿ ਰਹੇ ਕਿ ਸਰਕਾਰ ਨੂੰ ਇਹੀ ਗੱਲ ਜਿਹੜੀ ਆ ਚੁੱਭ ਰਹੀ ਆ ਕਿ ਇਸ ਸੰਘਰਸ਼ ਨੇ ਸਾਰੇ ਲੋਕ ਇਕੱਠੇ ਲੈ ਕੇ ਆਉਂਦੇ ਆ। ਤੇ ਇਹਦੇ ਨਾਲ ਮੈਂ ਕਹੂੰਗਾ ਕਿ ਟਿੱਪਣੀਆਂ ਆ ਰਹੀਆਂ, ਪਰ ਜਿਹੜਾ ਪ੍ਰੋਗਰਾਮ ਦਾ ਸਮਾਂ ਦਲਜੀਤ ਜੀ ਆਪਣਾ ਖਤਮ ਹੋ ਚੁੱਕਾ। ਜੇ ਤੁਸੀਂ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋ ਤਾਂ ਕਹਿ ਸਕਦੇ ਹੋ। ਦੇਖੋ, ਜਿਹੜੀਆਂ ਮੈਂ ਪ੍ਰੋਗਰਾਮ ਦੇ ਸਟਾਰਟਿੰਗ ਵਿੱਚ ਕਿਹਾ ਕਿ 2019 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ 47% ਕਿਸਾਨਾਂ ਨੇ ਵੋਟਿੰਗ ਕੀਤੀ ਸੀ ਐਨਡੀਏ ਨੂੰ। ਅੱਜ ਜੇ ਚੋਣਾਂ ਹੋ ਜਾਣ ਤੇ ਇਹ ਸਰਕਾਰਾਂ ਬਚਣੀਆਂ ਨਹੀਂ, ਖਾਸ ਤੌਰ ਤੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ। ਤੀਜੀ ਗੱਲ ਕਿ ਜਿਹੜੇ ਲੀਡਰ ਸਾਡੇ, ਚਾਹੇ ਸਪੋਰਟਰ ਨੇ, ਚਾਹੇ ਕੁਛ ਵੀ ਤੁਸੀਂ ਕਹਿ ਲਓ, ਉਹਨਾਂ ਨੂੰ ਜ਼ਰੂਰ ਮਹੱਤਤਾ ਦਿਓ। ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠੀਏ। ਸਾਡਾ ਨੁਕਸਾਨ ਵੀ ਪਾਰਟੀਬਾਜ਼ੀ ਨੇ ਕੀਤਾ। ਅਸੀਂ ਇੱਕ ਕਿਸਾਨ ਹੋਣ ਦੇ ਤੋਂ ਪਹਿਲਾਂ ਅਸੀਂ ਜਾਂ ਕਾਂਗਰਸੀ ਆ, ਜਾਂ ਅਸੀਂ ਅਕਾਲੀ ਆ, ਜਾਂ ਅਸੀਂ ਆਮ ਆਦਮੀ ਪਾਰਟੀ ਆ। ਪਾਰਟੀ ਨੂੰ ਤਰਜੀਹ ਦੇਣੀ ਬੰਦ ਕਰ ਦੇਣ ਪੰਜਾਬੀ, ਬੰਦੇ ਨੂੰ ਤਰਜੀਹ ਦੇਣੀ ਸ਼ੁਰੂ ਕਰਨ। ਸਾਡੇ ਬੰਦਾ ਹੋ ਸਕਦਾ ਉਹ ਕਾਂਗਰਸੀ ਬਹੁਤ ਵਧੀਆ ਕੰਮ ਕਰਦਾ ਹੋਵੇ, ਉਹਨੂੰ ਵੋਟ ਪਾਓ। ਹੋ ਸਕਦਾ ਆ ਅਕਾਲੀ ਤੁਹਾਡਾ ਵਿਧਾਇਕ ਆ ਉਹ ਵਧੀਆ ਕੰਮ ਕਰਦਾ ਹੋਵੇ ਐਸ ਕੰਪੇਅਰ ਟੂ ਕਾਂਗਰਸ ਜਾਂ ਆਮ ਆਦਮੀ ਪਾਰਟੀ। ਤੁਸੀਂ ਬੰਦਾ ਦੇਖੋ, ਉਹਨੂੰ ਵੋਟ ਪਾਓ, ਉਹ ਤੁਹਾਡੀਆਂ ਗੱਲਾਂ ਕਰੇ, ਉੱਥੇ ਜਾ ਕੇ ਸੰਸਦ ਦੇ ਵਿੱਚ ਤੇ ਅਸੈਂਬਲੀ ਦੇ ਉੱਤੇ ਉਹਦੇ ਉੱਤੇ ਨਿਗਾਹ ਰੱਖੋ। ਜਿੱਦਾਂ ਅੱਜ ਲੋਕ ਨਿਗਾਹ ਰੱਖ ਰਹੇ ਆ ਵੀ ਜਥੇਬੰਦੀਆਂ ਦੇ ਆਗੂ ਕੀ ਕਰ ਰਹੇ ਆ, ਇੱਦਾਂ ਦੀ ਨਿਗਾਹ ਆਪਣੇ ਤੁਸੀਂ ਐਮਐਲਏਆਂ ਦੇ ਉੱਤੇ ਤੇ ਐਮਪੀਆਂ ਦੇ ਉੱਤੇ ਜ਼ਰੂਰ ਰੱਖੋ। ਤੁਹਾਨੂੰ ਇੱਦਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਨਹੀਂ ਪੈਣੀਆਂ। ਜੇ ਤੁਸੀਂ ਫਿਰ ਇਸ ਅੰਦੋਲਨ ਤੋਂ ਬਾਅਦ ਵੀ ਇਹ ਗੱਲ ਨਾ ਸਿੱਖੀ, ਫਿਰ ਤੁਸੀਂ ਪਾਰਟੀਆਂ ਦੇ ਵਿੱਚ ਵੰਡੇ ਰਹੇ, ਫਿਰ ਤੁਸੀਂ ਸਰਕਾਰਾਂ ਲੋਕਾਂ ਦੀਆਂ ਨਾ ਬਣਾ ਕੇ ਅਕਾਲੀਆਂ ਦੀਆਂ, ਕਾਂਗਰਸ ਦੀਆਂ ਜਾਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਬਣਾਈਆਂ, ਇਹ ਤੁਹਾਡਾ ਸ਼ੋਸ਼ਣ ਲਗਾਤਾਰ ਹੋਣਾ, ਫਿਰ ਤੁਸੀਂ ਬਚ ਨਹੀਂ ਸਕਦੇ। ਬਿਲਕੁਲ। ਸੋ ਬਿਲਕੁਲ ਜਿਸ ਤਰੀਕੇ ਨਾਲ ਦਲਜੀਤ ਜੀ ਨੇ ਗੱਲ ਕਹੀ ਕਿ ਜੇ ਲੋਕਾਂ ਦੇ ਵਿੱਚ ਅਣਖ ਹੋਵੇ ਤਾਂ ਉਹ ਜਿਹੜੇ ਲੋਕ ਆ ਉਹਨਾਂ 'ਚੋਂ ਹੀ ਭਗਤ ਸਿੰਘ ਉੱਠਦਾ। ਮੇਰੇ ਖਿਆਲ ਜਿਸ ਤਰੀਕੇ ਨਾਲ ਸੰਘਰਸ਼ ਚੱਲ ਰਿਹਾ ਇਹਦੇ ਵਿੱਚੋਂ ਪਤਾ ਨਹੀਂ ਕਿੰਨੇ ਭਗਤ ਸਿੰਘ, ਕਿੰਨੇ ਕਰਤਾਰ ਸਿੰਘ ਸਰਾਭੇ ਇਹ ਨਿਕਲਣੇ ਆ। ਤਾਂ ਜਿਸ ਤਰੀਕੇ ਨਾਲ ਵੀ ਇਹ ਸੰਘਰਸ਼ ਚੱਲ ਰਿਹਾ ਆ ਉਹਨਾਂ ਲਈ ਜਿਹੜੇ ਯੋਧੇ ਉੱਥੇ ਜਿਹੜੇ ਆ ਦਿੱਲੀ ਦੇ ਬਰੂਹਾਂ ਤੇ ਬੈਠੇ ਸੰਘਰਸ਼ ਲੜ ਰਹੇ ਆ, ਉਹਨਾਂ ਨੂੰ ਸਾਡੇ ਇੰਡੋਜ਼ ਟੀਵੀ ਦੇ ਪੂਰੇ ਅਦਾਰੇ ਵੱਲੋਂ ਦਿਲੋਂ ਸਲਾਮ ਆ। ਉਹ ਸਾਡੇ ਪੂਰੇ ਪੰਜਾਬ ਦੇ, ਹਰਿਆਣੇ ਦੇ, ਸਮੁੱਚੇ ਦੇਸ਼ ਦੇ ਹੱਕਾਂ ਦੀ ਲੜਾਈ ਲੜ ਰਹੇ ਆ। ਪਰ ਇਹਦੇ ਨਾਲ ਨਾਲ ਕਿਸਾਨ ਦੀਆਂ ਜਥੇਬੰਦੀਆਂ ਨੂੰ ਜ਼ਰੂਰ ਅਪੀਲ ਆ ਕਿ ਤੁਹਾਨੂੰ ਜਿਹੜਾ ਹੋਰ ਸੁਚੇਤ ਹੋਣ ਦੀ ਲੋੜ ਆ। ਜਿਸ ਤਰੀਕੇ ਨਾਲ ਜਿਹੜੇ ਸੰਘਰਸ਼ ਨੂੰ ਢਾਹ ਲਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਹੋਰ ਵੀ ਹੱਥਕੰਡੇ ਅਪਣਾਏ ਜਾ ਰਹੇ ਆ, ਇਹਦੇ ਵਿੱਚ ਤੁਸੀਂ ਬਹੁਤ ਤਰੀਕੇ ਨਾਲ ਇਸ ਸੰਘਰਸ਼ ਨੂੰ ਹੈਂਡਲ ਕਰ ਰਹੇ ਹੋ।
ਹੋ। ਇਹਦੇ ਵਿੱਚ ਸੁਚੇਤ ਹੋਣ ਦੀ ਹੋਰ ਵੀ ਲੋੜ ਆ ਤੇ ਇਹਦੇ ਨਾਲ ਜੇਕਰ ਕੋਈ ਵੀ ਵਿਅਕਤੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਆਪਣਾ ਜਿਹੜਾ ਯੋਗਦਾਨ ਪਾ ਰਿਹਾ ਇਸ ਸੇਵਾ ਦੇ ਵਿੱਚ, ਚਾਹੇ ਉਹ ਇੱਕ ਪੋਸਟ ਸ਼ੇਅਰ ਕਰਕੇ, ਚਾਹੇ ਉਹ ਬੋਲ ਕੇ, ਕਿਸੇ ਵੀ ਤਰੀਕੇ ਨਾਲ ਇਸ ਸੇਵਾ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਿਹਾ, ਸਾਡਾ ਉਹਨੂੰ ਦਿਲੋਂ ਸਲਾਮ ਆ। ਤੁਸੀਂ ਜੁੜੇ, ਤੁਸੀਂ ਆਪਣੀਆਂ ਟਿੱਪਣੀਆਂ ਕੀਤੀਆਂ, ਬਹੁਤ ਸਾਰੀਆਂ ਟਿੱਪਣੀਆਂ ਆਈਆਂ, ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਕੋਈ ਟਿੱਪਣੀ ਰਹਿ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ। ਇੱਦਾਂ ਹੀ ਜੁੜਿਆ ਕਰੋ ਇਸ ਪ੍ਰੋਗਰਾਮ ਦੇ ਵਿੱਚ। ਇਹ ਪ੍ਰੋਗਰਾਮ ਹਰ ਬੁੱਧਵਾਰ, ਹਰ ਐਤਵਾਰ ਸ਼ਾਮ ਨੂੰ 7 ਵਜੇ ਹੁੰਦਾ। ਜੁੜੇ ਰਹੋ IndozTv ਆਸਟ੍ਰੇਲੀਆ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।